ਉੱਚੀਆਂ ਦੁਕਾਨਾਂ ਦੇ ਫਿੱਕੇ ਪਕਵਾਨ ਹੁੰਦੇ ਨੇ ਤੇ ਕੁਬੇ ਪਰਵਾ ਦਿਲਦਾਰ ਪਸੰਦ ਮੇਰੀ ਯਾਰ ਪਸੰਦ ਮੇਰੇ ਨਾਲ ਪਸੰਦ ਮੇਰੀ ਗਾਲ ਪਸੰਦ ਮੈਨੂੰ ਹਰ ਤੇਰੀ ਸ਼ਹਿਰ ਦੀ ਗਲੀ ਦੇ ਵਿੱਚੋਂ ਹਰ ਇੱਕ ਬੱਚਾ ਬਾਲ ਪਸੰਦ ਤੇ ਕੁਬੈਰ ਪਸੰਦ ਸਾਰੀ ਦੁਨੀਆ ਨੂੰ ਪਸੰਦ ਕਰੀ ਜਾਣ ਦੀ ਸਾਨੂੰ ਨਾ ਪਸੰਦ ਕਰੀ। ਅੱਬਾ ਜੀ ਅੱਬਾ ਜੀ ਕੀ ਗੱਲ ਉੱਤਾ ਹੀ ਚੜੀ ਜਾਣ ਡਿਆ ਕੁੱਤਾ ਜਿਹਾ ਨਾ ਹੋਵੇ। ਕੀ ਗੱਲ ਕੀ ਆ ਮੇਰੇ ਪਿਆਰੇ ਅੱਬਾ? ਮੈਂ ਕਿਹੜੀ ਪਿਆਰਾ ਪਿਉਰਾ ਅੱਬਾ ਨਹੀਂ ਮੈਂ ਤੇਰਾ। ਪਰੇ ਹੋ ਜਾ ਮੇਰੇ ਕੋਲ ਨਾ ਬੈਠੇ ਚਪੇੜਾ ਮਾਰਨੀ ਆ ਤੇਰੇ। ਗੱਲ ਕੀ ਆ ਅੱਬਾ ਜੀ? ਪਤਾ ਕੀ ਤੁਹਾਨੂੰ ਪਤਾ ਮੈਨੂੰ ਘੋਟਣਾ ਮੇਰੀ ਖਿਦਮਤ ਨਾ ਕਰ। ਮੈਨੂੰ ਜਿਹੜੀ ਖਿਦਮਤ ਆ ਨਾ ਤੇਰੀ ਕਮ ਸੇ ਕਮ 1500 2000 ਚ ਪੈਂਦੀ ਆ। ਅੱਬਾ ਜੀ ਔਲਾਦ ਵੀ ਗੰਦੀ ਨਾ ਹੋਵੇ ਕਿਸੇ ਦੀ। ਅੱਬਾ ਜੀ ਅੱਜ ਗੱਲ ਹੋਰ ਵਾ। ਅੱਲਾ ਖੈਰ ਕਰੇ ਪੁੱਤਰ ਅੱਜ ਕੰਮ ਖਤਰਨਾਕ ਹੀ ਲੱਗਦਾ ਪਿਆ ਵਾ। ਮੈਂ ਪਤਾ ਕੀ ਦੇ ਸਾਦਾ ਅੱਬਾ ਮੇਰੇ ਦਿਲ ਦਾ ਸਹਾਰਾ ਅਮੜੀ ਦੇ ਦਿਲ ਦਾ ਸਹਾਰਾ ਤੇ ਵੀਰ ਹਲੇ ਨਹੀਂ ਕੋੜੀ ਚੜਿਆ। ਅੱਬਾ ਜੀ ਕਰ ਲੈ ਉਧਰ ਰਹਿ ਕੇ ਗੱਲ ਕਰ ਜਿਹੜੀ ਕਰਨੀ ਆ। ਅੱਬਾ ਜੀ ਵੇਖੋ ਕਿੰਨੀਆਂ ਪਰੇਸ਼ਾਨੀਆਂ ਚ ਆਪਾਂ ਇਕੱਲੇ ਕਰੇ ਦੋਵੇਂ ਪਿਓ ਪੁੱਤਰ ਆਪਾਂ ਸਾਰੀ ਜ਼ਿੰਦਗੀ ਕੱਟਣ ਦੇ। ਤੈਨੂੰ ਕਾਹਦੀ ਪਰੇਸ਼ਾਨੀ ਪੁੱਤਰ? ਪਰੇਸ਼ਾਨੀ ਤੇ ਮੈਨੂੰ ਅੱਬਾ ਜੀ ਪੈਨਸ਼ਨ ਆਉਂਦੀ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਂਦੀ ਆ। ਕਿੰਨੀ ਕੁ ਪੈਨਸ਼ਨ ਆਉਂਦੀ ਅੱਬਾ ਜੀ? ਸਾਰੀ ਤੁਹਾਡੀ 13000 ਰੁਪਇਆ ਪੈਨਸ਼ਨ 13000 ਦੇ ਵਿੱਚੋਂ ਤੇ 8000 ਬਿੱਲ ਨਿਕਲ ਜਾਂਦਾ ਅੱਬਾ ਜੀ। ਤੇ 13000 ਰੁਪਇਆ ਪੁੱਤਰ ਕੁਛ ਨਹੀਂ ਹੁੰਦਾ। ਇਹ ਵੀ ਤੂੰ ਨਾਲ ਕੰਮ ਕਰੇ ਤੇ ਚੱਲ ਪਛਾਣ ਹੀ ਆ ਘਰ ਚ ਪੁੱਤਰ। ਮੈਂ ਅੱਬਾ ਜੀ ਕੁਛ ਹੋਰ ਲਿਆਉਣ ਦੇ ਚੱਕਰ ਚ ਹੋਰ ਲਿਆਉਣ ਦੇ ਚੱਕਰਾਂ ਚ ਕੀ ਖਬਰਦਾਰ ਜੇ ਕੋਈ ਫਜ਼ੂਲ ਖਰਚੀ ਕੀਤੀ ਤੂੰ। ਨਹੀਂ ਅੱਬਾ ਜੀ ਵੇਖੋ ਕਿੰਨੀ ਦੇਰ ਆਪਾਂ ਵੇ ਇਕੱਲੇ ਬਹਿ ਕੇ ਆਪਾਂ ਦੋਵੇਂ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰ ਲੈਨੇ ਰਾਤਾਂ ਕੱਢ ਲੈਨੇ। ਅੱਬਾ ਜੀ ਮੈਂ ਤੁਹਾਡੇ ਲਈ ਨਾ ਮੈਂ ਤੁਹਾਨੂੰ ਹੁਣ ਇਕੱਲਿਆਂ ਨਹੀਂ ਵੇਖ ਸਕਦਾ। ਮੈਂ ਚਾਹੁੰਦਾ ਤੁਹਾਡੀ ਅੱਬਾ ਜੀ ਕੋਈ ਖਿਦਮਤ ਕਰਨ ਵਾਲਾ ਹੋਵੇ। ਅੱਬਾ ਜੀ ਤੁਹਾਨੂੰ ਕੋਈ ਪਿਆਰ ਕਰਨ ਵਾਲਾ, ਤੁਹਾਨੂੰ ਕੋਈ ਹੁੱਕਾ ਧਰ ਕੇ ਦੇਣ ਵਾਲਾ, ਤੁਹਾਨੂੰ ਕੋਈ ਰੋਟੀਆਂ ਪਕਾ ਕੇ ਦੇਣ ਵਾਲਾ। ਮਾਂ ਦੇ ਮਰਨ ਤੋਂ ਬਾਅਦ ਤੁਹਾਨੂੰ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਕੀ ਜਲਦੀ ਬਸ ਪੁੱਤਰ ਕੀ ਦੱਸਾਂ ਤੈਨੂੰ। ਤੇਰੀ ਮਾਂ ਨੇ ਬੜੀ ਖਿਦਮਤ ਕੀਤੀ। ਵਰਦੀ ਹੁੰਦੀ ਸੀ ਮੇਰੇ ਤੇ ਟੀਕਣਾ ਮੈਨੂੰ ਉਹਨੇ ਨਾ। ਮੇਰਾ ਪੁੱਤਰ ਰੋ ਨਾ। ਮੇਰਾ ਆਪਣਾ ਬਹੁਤ ਛੋਟਾ ਕਾਲਜਾ ਵਾ। ਅੱਬਾ ਜੀ ਹੁਣ ਵੀ ਆਪਾਂ ਜ਼ਿੰਦਗੀ ਏਦਾਂ ਹੀ ਕੱਢਣੀ ਤੇ ਅੱਬਾ ਦੌਰ ਫਿੜੇ ਮੂੰਹ ਇਸ ਜ਼ਿੰਦਗੀ ਦਾ। ਬਿਲਕੁਲ ਪੁੱਤਰ ਮੈਂ ਆਪ ਤੇਰੇ ਤੇ ਡੇਲੀ ਪਾ ਕੇ ਸੋਲਾ ਮੇਰਾ। ਵੇਖੋ ਛੀਕੇ ਹੋਰਾਂ ਦੇ ਘਰ ਆਪਾਂ ਜਾਂਦੇ ਆ ਅੱਬਾ ਜੀ। ਛੀਕੇ ਹੋਰਾਂ ਦੇ ਮਾਸ਼ਾਅੱਲਾ ਛੋਟੇ ਕਿੰਨੇ ਸੋਹਣੇ ਪਿਆਰੇ ਬੱਚੇ। ਕੱਲ ਆਵਾ ਪੁੱਤਰ ਬੱਚੇ ਤੇ ਮੈਨੂੰ ਵੀ ਬਹੁਤ ਚੰਗੇ ਲੱਗਦੇ ਸੀ ਪਰ ਜਦੋਂ ਦਾ ਤੂੰ ਪੁੱਤਰ ਦੁਨੀਆ ਤੇ ਆਇਆ ਨਾ। ਹਾਂਜੀ ਅੱਬਾ ਜੀ ਤੇਰੇ ਤੇ ਪੁੱਤਰ ਰਚ ਗਏ ਅਸੀਂ। ਖੁਸ਼ ਨਸੀਬ ਹੁੰਦੇ ਨੇ ਮਾਪੇ ਪੁੱਤਰ ਜਿਨ੍ਹਾਂ ਦੀ ਔਲਾਦ ਨੇਕ ਨਿਕਲ ਆਏ। ਅੱਬਾ ਜੀ ਮੈਂ ਚਾਹੁੰਦਾ ਵਾਂ ਕਿ ਤੁਹਾਡੇ ਲਈ ਨਾ ਕੋਈ ਐਸਾ ਜੀ ਘਰ ਦੇ ਵਿੱਚ ਹੋਵੇ ਅੱਬਾ ਜੀ। ਸਵੇਰ ਤੁਸੀਂ ਉੱਠੋ ਤੁਹਾਡੇ ਲਈ ਹੁੱਕਾ ਧਰਿਆ ਹੋਵੇ, ਤੁਹਾਡੇ ਐਂ ਕਰਕੇ ਨਾਸ਼ਤਾ ਤੁਹਾਡੇ ਸਰਾਣੇ ਪਿਆ ਹੋਵੇ। ਅੱਬਾ ਜੀ ਤੁਸੀਂ ਉੱਠੋ ਤੇ ਉੱਠ ਕੇ ਜਦੋਂ ਸ਼ਾਵਰ ਕਰੋ ਅੱਬਾ ਜੀ ਤੁਹਾਡੇ ਲਈ ਤੌਲੀਆ, ਤੁਹਾਡੇ ਲਈ ਕੱਪੜੇ ਇਸਤਰੀ ਪਏ ਹੋਣ। ਅੱਬਾ ਜੀ ਮੈਂ ਤੁਹਾਡੇ ਲਈ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨਾ ਚਾਹੁੰਦਾ ਅੱਬਾ ਜੀ। ਉਹ ਮੇਰੇ ਪੁੱਤਰਾ ਉਹ ਮੈਨੂੰ ਤੇ ਪਤਾ ਹੀ ਨਹੀਂ ਤੂੰ ਮੇਰਾ ਇੰਨਾ ਸਾਹਸ ਕਰਦਾ। ਹਾਂਜੀ ਅੱਬਾ ਜੀ ਠੀਕ ਆ ਪੁੱਤਰ ਜੇ ਤੂੰ ਚਾਹਨਾ ਤਾਂ ਮੈਂ ਕਰਾ ਲੈਣਾ ਵਿਆਹ ਸਿਰਫ ਤੇਰੀ ਖੁਸ਼ੀ ਦੀ ਖਾਤਰ ਪੁੱਤਰ। ਕਰ ਲੂੰ ਸ਼ਾਦੀ ਮੈਂ। ਅੱਬਾ ਜੀ ਇਹ ਵੀ ਕੋੜਾ ਘੁੱਟ ਕਰ ਲੂੰਗਾ ਪੁੱਤਰ। ਅੱਬਾ ਜੀ ਕੀ ਗੱਲ ਮੈਂ ਆਪਣੇ ਵਿਆਹ ਦੇ ਬਕਵਾਸ ਕਰਨ ਡਿਆ ਵਾਂ। ਇਹੀ ਆਹੀ ਆ ਹੁਣ ਆ ਨਾ ਆਪਣੀ ਔਕਾਤ ਤੇ ਆ ਗਿਆ ਨਾ ਫੌਰਨ ਅੱਬਾ ਜੀ ਤੋਂ ਇੱਧਰ ਦਬਾਓ ਇੱਧਰ ਆ। ਅੱਬਾ ਆ ਵੇਖ ਤੂੰ ਖੁਦਾ ਦਾ ਨਾ ਹੀ ਹੁਣ ਤੇਰਾ ਮਸਲਿਆਂ ਤੇ ਬਹਿਣ ਦਾ ਟਾਈਮ ਆ ਤੇ ਤੂੰ ਮਸਹਿਰੀਆਂ 'ਚ ਬਹਿਣ ਦਾ ਸੋਚਣ ਡਿਆ। ਮਸਾਰੀਆਂ 'ਚ ਮੈਂ ਕਿਉਂ ਬਹਿਣਾ ਪੁੱਤਰ? ਪਹਿਲੇ ਮਸਾਰੀ ਵਾਲੇ ਕਮਰੇ 'ਚ ਫਿਰ ਮਸੱਲੇ ਤੇ। ਉਹ ਅੱਬਾ ਕੋ ਹੁਣ ਮੌਲਵੀ ਬਣ, ਕੋਈ ਚੰਗਾ ਇਨਸਾਨ ਬਣ। ਮੌਲਵੀ ਕਾ ਤੋਂ ਪੁੱਤਰ ਬਣਾ? ਮੌਲਵੀ ਆਪ ਹੀ ਆ ਜਾਊਗਾ ਨਿਕਾਹ ਵਾਸਤੇ। 1500 2000 ਰੁਪਈਆ ਫੀਸ ਹੁੰਦੀ ਆ ਉਹਨਾਂ ਦੀ। ਅੱਬਾ ਮੈਂ ਆਪਣੇ ਵਿਆਹ ਦੀ ਗੱਲ ਕਰਨ ਡਿਆ। ਆਪਣੇ ਵਿਆਹ ਦੀ ਕਰਤੂਤ ਆਨੇ ਦੀ ਨਹੀਂ ਤੇਰੇ 'ਚ। ਅੱਬਾ ਮੈਨੂੰ ਨਹੀਂ ਪਤਾ ਹੈਗਾ ਮੇਰਾ ਵਿਆਹ ਕਰ। ਤੇਰਾ ਵਿਆਹ ਕਰਾਵਾਂ ਮੈਨੂੰ? ਮੈਂ ਮਰ ਜਾਣਾ ਅੱਬਾ ਮੈਨੂੰ ਨਹੀਂ ਪਤਾ ਹੈਗਾ। ਮੈਨੂੰ ਮੇਰਾ ਵਿਆਹ ਕਰ। ਉਰੇ ਆ ਖਬਰਦਾਰ ਦੀ ਮਰਨ ਦੀ ਗੱਲ ਕੀਤੀ ਹੈ ਤਾਂ ਸਾਡੀ ਤੁਸੀਂ ਔਲਾਦ ਹੀ ਹੋ ਨਾ। ਮਰਨ ਦੀ ਗੱਲ ਕਰੇ ਮਿਹਨਤ ਕਰ ਪੁੱਤਰ। ਹਿਆ ਕਰ ਅੱਬਾ ਵੇ ਖੁਦਾ ਦਾ ਨਾ ਹੀ ਮੈਂ ਜਵਾਨ ਹੋ ਗਿਆ ਹੁਣ ਮੇਰੇ ਵਿਆਹ ਦਾ ਸੋਚ ਅੱਬਾ। ਪੁੱਤਰ ਮੇਰਾ ਵੀ ਦਿਲ ਜਵਾਨ ਹੀ ਆ ਹਜੇ। ਮੈਂ ਤੇਰੇ ਜਜ਼ਬਾਤ ਸਮਝ ਸਕਦਾ ਪੁੱਤਰ। ਤੈਨੂੰ ਮਾਂ ਦਾ ਪਿਆਰ ਨਹੀਂ ਮਿਲਿਆ। ਮੈਂ ਪੁੱਤਰ ਕੋਸ਼ਿਸ਼ ਕਰਾਂਗਾ ਤੈਨੂੰ ਮਾਂ ਦਾ ਪਿਆਰ ਮਿਲੇ ਬੇਟਾ। ਪਰੇਸ਼ਾਨ ਨਾ ਹੋਈ। ਅੱਬਾ ਜੀ ਹਾਂ ਬੇਟਾ। ਅਸਗਰ ਦਾ ਮੁੰਡਾ ਮੋਸਨ ਪਤਾ ਲੱਗਿਆ ਜੀ? ਹਾਂ ਪੁੱਤਰ ਬੜਾ ਅਫਸੋਸ ਹੋਇਆ ਉਹਦਾ। ਬੜਾ ਅੱਛਾ ਮੁੰਡਾ ਸੀ। ਪਕਾੜੇ ਗਿਆ ਨਾ? ਹਾਂ ਪੁੱਤਰ ਬੱਸ ਦੇ ਥੱਲੇ ਆ ਕੇ ਮਰ ਗਿਆ ਹਨਾ? ਹਾਂ ਪੁੱਤਰ ਬੜਾ ਹੀ ਦੁੱਖ ਹੋਇਆ। ਤੁਹਾਨੂੰ ਕੋਈ ਕੰਮ ਨਹੀਂ ਉਕਾੜੇ ਅੱਬਾ ਜੀ?
ਮਾਰ ਪੁੱਤਰ ਪਿਓ ਨੂੰ। ਉਂਝ ਕਹਿ ਦੇ ਮੈਨੂੰ ਮੈਂ ਚਲੇ ਜਾਣਾ ਇੱਥੋਂ। ਉਂਝ ਕਹਿ ਦੇ ਜਦਾਦ ਦੇ ਮਦਗਰ ਪਿਆ ਮੇਰੇ, ਜਦਾਦ ਦੇ। ਅਮਜਦ ਨਹੀਂ ਸੀ ਅਮਜਦ ਅੱਬਾ? ਹਾਂ ਪੁੱਤਰ, ਉਹ ਵੇਖ ਤੂੰ ਆ ਜਿਹੜਾ ਲੰਬੜਾ ਦਾ ਮੁੰਡਾ ਸੀ ਅਮਜਦ, ਉਹ ਲੋੜੋਂ ਆਇਆ ਵੀ ਸੀ ਇੱਥੇ ਸਾਡੇ ਕੋਲ ਤਾਂ। ਅੱਬਾ ਮੋਟਰਸਾਈਕਲ ਲੈ ਕੇ ਹਲੇ ਨਿਕਲਿਆ, ਬਾਰਿਸ਼ ਮਾੜੀ ਜਿੰਨੀ ਹੋਈ ਹਾਂ ਤੇ ਅੱਬਾ ਤਿਲਕਣ ਜਈ ਸੀ, ਐ ਕਰਕੇ ਮੋੜ ਹੀ ਕੱਟਿਆ, ਸਿਰ ਵੱਜਾ ਉਸ ਖੰਬੇ ਦੇ ਵਿੱਚ, ਖੁੱਲ ਗਿਆ ਸਿਰ। ਤੈਨੂੰ ਕੋ ਮੋਟਰਸਾਈਕਲ ਵੀ ਨਹੀਂ ਦਿੰਦਾ ਅੱਬਾ? ਮੇਰਾ ਪੁੱਤਰ ਕੋਸ਼ਿਸ਼ ਕਰਿਆ ਕਰ ਕੰਮ ਤੇ ਪੁੱਤਰ, ਤੂੰ ਕਰਦਾ ਨਹੀਂ, ਬਾਹਰ ਵੀ ਨਾ ਨਿਕਲਿਆ ਕਰ। ਕਿਉਂ ਪਿਓ? ਤੇਰੇ ਕੋਲ ਬਹੁਤ ਗਲਤ ਖਬਰਾਂ ਆਉਂਦੀਆਂ। ਖਬਰਾਂ ਹੁੰਦੀਆਂ ਸਾਰੀ ਜ਼ਿੰਦਗੀ ਹੋ ਗਈ ਅੱਬਾ, ਮੈਂ ਤੇਰੀਆਂ ਲੱਤਾਂ ਘੁੱਟਦਾ, ਮੈਂ ਤੇਰੀਆਂ ਰੋਟੀਆਂ ਪਕਾਉਂਦਾ, ਮੈਂ ਤੇਰੇ ਕੱਪੜੇ ਧੋਂਦਾ। ਬਸ ਥੋੜੇ ਦਿਨ ਸਬਰ ਕਰ ਲੈ, ਆਜੂਗੀ ਤੇਰੀ ਮਾਂ। ਉਹ ਮੇਰੀ ਮਾਂ ਨਹੀਂ ਅੱਬਾ, ਮੇਰੀ ਬੁੱਢੀ। ਤਰ ਮੇਰੀ ਗੱਲ ਸੁਣ ਲੈ, ਮੈਂ ਕਹਿਣ ਡਿਆ ਵਾਂ ਹਜੇ ਵਿਗੜੀ ਜੀ ਕੀ ਆ ਮੇਰਾ। ਕੀ ਵਿਗੜਨਾ ਸੀ ਅੱਬਾ? ਹੁਣ ਗਾਂ ਤੇ ਮਤਲਬ ਇਹ ਹੀ ਆ ਵੀ ਇਹਨੂੰ ਤਬੂਤ ਹੀ ਪਾਉਣ ਵਾਲਾ ਰਹਿ ਗਿਆ ਵਾ। ਤੈਨੂੰ ਮਸਲਾ ਕੀ ਆ? ਅੱਬਾ ਮੇਰਾ ਬੜਾ ਦਿਲ ਕਰਦਾ ਵਾ ਪੁੱਤਰ ਕਿ ਲੋਕੀ ਮੇਰੇ ਸਿਰ ਤੇ ਆਣ ਕੇ ਪਿਆਰ ਦੇਣ ਤੇ ਯਤੀਮ ਕਰਕੇ ਮੈਨੂੰ 500 ਰੁਪਇਆ ਦੇ ਕੇ ਜਾਣ, ਉਹਨਾਂ ਨੂੰ ਸਵਾਬ ਵੀ ਹੋਣਾ ਵਾ ਅੱਬਾ। ਅੱਬਾ ਮੇਰਾ ਬੜਾ ਦਿਲ ਕਰਦਾ ਵਾ ਕਸਮੇ। ਕੀ ਦਿਲ ਕਰਦਾ ਤੇਰਾ? ਸਾਡੇ ਘਰ ਵੀ ਕੱਟਿਆ ਹੋਇਆ ਫਰੂਟ ਆਵੇ ਅੱਬਾ, ਲੋਕੀ ਕਹਿਣ ਹਾਏ ਬੜਾ ਚੰਗਾ ਸੀ। ਅੱਬਾ ਮੇਰਾ ਬੜਾ ਦਿਲ ਕਰਦਾ। ਆਪਣਾ ਮੂੰਹ ਅੱਗੇ ਕਰੀ ਪੁੱਤਰ, ਮੈਂ ਚਪੇੜ ਮਾਰਨੀ। ਅੱਬਾ ਮੇਰਾ ਬੜਾ ਦਿਲ ਕਰਦਾ, ਮੇਰਾ ਇੰਨਾ ਦਿਲ ਕਰਦਾ ਵੀ ਨਾਲ ਦੇ ਸਾਨੂੰ ਕਹਿਣ ਆ ਜਿਹੜਾ ਪੱਖਿਆਂ ਵਾਲਾ ਸੁੱਚ ਸਾਡੇ ਘਰ ਲਾ ਲਓ, ਤੁਹਾਡੇ ਘਰ ਪਰੌਣੇ ਆਏ ਆ। ਹਾਏ ਹਾਏ ਪੁੱਤਰ 22 ਸਾਲ ਹੋ ਗਏ ਤੇਰੀ ਮਾਂ ਮਰ ਗਈ। ਮੇਰਾ ਵੀ ਦਿਲ ਕਰਦਾ ਹੈ। ਕਾਹਦਾ ਅੱਬਾ? ਮੇਰਾ ਦਿਲ ਕਰਦਾ ਪੁੱਤਰ ਕਿ ਤੁਸੀਂ ਵੀ 2-4 ਭਰਾ ਹੋ, ਮੇਰਾ ਸਹਾਰਾ ਬਣੋ ਤੁਸੀਂ ਪੁੱਤਰ। ਅੱਬਾ 30-40 ਸਾਲ ਉਮਰ ਹੋ ਚੱਲੀ ਆ, ਵੇਖ ਲੈ ਮੇਰੇ ਨਾਲ ਦੇ ਜਿੰਨੇ ਮੁੰਡੇ ਸਾਰਿਆਂ ਦੇ ਪਿਓ ਮਰੇ ਹੋਏ ਆ, ਮੈਂ ਸ਼ਰਮਿੰਦਾ ਜਿਹਾ ਫਿਰ ਰਿਹਾ ਹੁੰਦਾ। ਤੇ ਜਿਹੜੀ ਸ਼ਰਮਿੰਦਗੀ ਮੈਨੂੰ ਮੇਰੇ ਯਾਰਾਂ ਦੋਸਤਾਂ ਵਿੱਚ ਆਉਂਦੀ ਆ। ਕਾਹਦੀ? ਕਿਸੇ ਨੇ 2 ਵਿਆਹ ਕਰਾਏ, ਕਿਸੇ ਨੇ 3 ਵਿਆਹ ਕਰਾਏ ਆ। ਉਹ ਖੁਦਾ ਦਾ ਖੌਫ ਕਰ ਅੱਬਾ, ਤੂੰ ਬੱਚਿਆਂ ਦਾ ਮਾਨ ਸਿੰਘ ਬਣਨਾ ਵਾ, ਮੈਨੂੰ ਦੱਸ ਤੇ ਦੇ ਕੀ ਕਰਨਾ। ਅੱਛਾ ਠੀਕ ਆ ਪੁੱਤਰ, ਕਰਦੇ ਆ ਕੁਛ। ਜਾ ਉਹ ਸ਼ਾਦਾ ਨਹੀਂ ਜਿਹੜਾ ਆਹੋ ਉਹ ਪਿੰਡ 'ਚ ਜਿਹੜੇ ਰਿਸ਼ਤੇ ਕਰਦਾ, ਆਹੋ ਉਹਨੂੰ ਜਾ ਬੁਲਾ ਕੇ ਲਿਆ। ਬੜੇ ਘਰ ਉਹਨੇ ਵੀ ਉਜਾੜੇ ਆ ਯਾਰ। ਤੇਰੇ ਨਾਲੋਂ ਘੱਟ ਅੱਬਾ ਜਾੜੇ ਆ। ਬਸ ਰਿਸ਼ਤੇ ਵਾਲਿਆਂ ਤੇ ਵੀ ਮੈਨੂੰ ਯਕੀਨ ਨਹੀਂ ਹੈਗਾ ਯਾਰ, ਆਪਣੀ ਫੀਸ ਦੀ ਖਾਤਰ ਅਗਲੇ ਦੇ ਘਰ ਦਾ ਬੇੜਾ ਗਰਕ ਕਰ ਦਿੰਦੇ ਆ ਕੀ ਯਾਰ। ਰਿਸ਼ਤਾ ਚੌਥੀ ਕਲਾਸ ਦਾ ਹੁੰਦਾ ਅੱਬਾ? ਫੀਸ ਯਾਰ ਮੇਰੀ ਗੱਲ ਸੁਣ ਅੱਬਾ, ਮੈਂ ਜਾ ਉਹਨੂੰ ਬੁਲਾ ਕੇ ਲਿਆ, ਮੈਂ ਆਪੇ ਗੱਲ ਕਰ ਲੈਣਾ ਉਹਦੇ ਨਾਲ ਰਿਸ਼ਤੇ ਦੀ। ਠੀਕ ਆ ਅੱਬਾ ਜੀ, ਕਰਦਾ ਮੈਂ ਗੱਲ, ਲੇਕਿਨ ਮੈਂ ਤੈਨੂੰ ਕਹਿਣ ਡਿਆ ਬੰਦੇ ਦੇ ਪੁੱਤਾਂ ਤਰ੍ਹਾਂ ਕੰਮ ਕਰੀ। ਮੈਂ ਸਾਰੇ ਕੰਮ ਜਿਹੜਾ ਕਹੋਗੇ ਅੱਬਾ ਜੀ ਠੀਕ ਆ। ਸਾਰੇ ਹੈ ਕੰਮ ਕਰੀ ਪੁੱਤਰ। ਹਾਂ ਜਿਹਨੇ ਮਾਂ ਪਿਓ ਨੂੰ ਸਤਾਇਆ ਉਹਨੂੰ ਕੱਖ ਨਹੀਂ ਲੱਭਦਾ। ਮੈਂ ਸ਼ਾਦੇ ਨੂੰ ਬੁਲਾ ਕੇ ਲਿਆਉਣਾ। ਹਾਂ ਮਾਂ ਪਿਓ ਦੀ ਖਿਦਮਤ ਕਰੀ ਪੁੱਤਰ। ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰਾਂ 'ਚ ਕੀ ਰੱਖਿਆ। अभी तो मैं जवान हूँ, 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 अभी तो मैं जवान। की होया ਅੱਬਾ ਜੀ? ਉਹ ਛਾਦਾ ਆ ਗਿਆ। छादा आ गया? हाँ। बुला मेरा पुत्र छेती ना। चल 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 मेरा पुत्र इधर आ जा, छादा आंडे बुला 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 मैनू बाहर क्यों बुला रहा? ਆ ਜਾ ਆ ਜਾ ਆ ਜਾ ਦੇ ਅੱਬਾ ਇਹ ਲਾ ਲਓ। ਕੀ ਗੱਲ ਨਸੀਰ ਫੁੱਟੀ ਅੱਬਾ ਜੀ, ਕੀ ਕਰਨ ਡੇ ਹੋ? अस्सलाम वालेकुम चाचा जी। वालेकुम सलाम पुत्र। और सुनाओ, सेहत तबीयत ठीक? मैं बिल्कुल ठीक हाँ शादिया। काफ़ी देर हो गई घरों निकले ही नहीं। ਉਹ ਯਾਰ ਬਸ ਮੈਂ ਤੈਨੂੰ ਕੀ ਦੱਸਾਂ, ਬੜਾ ਦਿਲ ਟੁੱਟਦਾ ਬਾਹਰਲੇ ਹਾਲਾਤ ਵੇਖ ਕੇ ਪੁੱਤਰ। ਹਾਂ ਸਹੀ ਗੱਲ ਆ, ਬਸ ਬੰਦਾ ਜਿਉਂਦਾ ਰਹੇ, ਕੰਮ ਪੈ ਜਾਂਦਾ ਇੱਕ ਦੂਸਰੇ ਨਾਲ ਪੁੱਤਰ। ਸਹੀ ਗੱਲ ਆ ਭਾਈ। और सुनाओ, सब खैर मेर? ਕੀ ਸੁਣਾ ਦਈਏ ਤੈਨੂੰ? ਕੋਈ ਗਜ਼ਲ ਸੁਣਾ ਦਈਏ? ਭਾਸ਼ਾ ਤੇ ਜਿਹੜੀ ਗੱਲ ਕਰਨ ਵਾਲੀ। ਸਬਰ ਤੇ ਕਰ ਲੈ, ਮੈਂ ਕਰਦਾ ਨਹੀਂ ਪਿਆ ਪੁੱਤਰ, ਫਿਰ ਬਾਹਰ ਹੀ ਕਰ ਲੈਣੀ ਸੀ ਉਹਦੇ ਨਾਲ ਗੱਲ। ਆ ਵਾ ਸ਼ਾਦਿਆ, हुक्म करो चाचा जी। ਜਿੰਦਾ ਰਵੇ ਬੰਦਾ ਤੇ ਮਿਲ ਹੀ ਪੈਂਦਾ ਪੁੱਤਰ। हाँ जी ਇਹ ਵੀ ਮਾੜੀ ਗੱਲ ਆ, ਬੰਦਾ ਜਿੰਦਾ ਰਹੇ। ਸਹੀ ਗੱਲ ਆ ਪੁੱਤਰ। ਇਹਦਾ ਪਿਓ ਨਾਲ ਬੜਾ ਯਾਰਾਨਾ ਹੁੰਦਾ ਸੀ ਸਾਡਾ। ਹਾਂਜੀ ਬਿਲकुल। ਕੱਲ ਸੁਣਾ ਕੈਸਾ ਜਾ ਰਿਹਾ ਪੁੱਤਰ ਕੰਮ ਸ਼ਮ ਤੇਰਾ? बहुत अच्छे, सब खैर मेर। ਬਾ ਪੁੱਤਰ ਮੈਂ ਜਿਹੜੀ ਤੇਰੇ ਨਾਲ ਗੱਲ ਕਰਨੀ ਆ ਨਾ, ਮੈਂ ਕਹਿੰਦਾ ਰਹਿਣ ਦਿਓ, ਪਰ ਸਬਰ ਕਰ ਲੈ, ਸਬਰ ਕਰ ਲੈ। करन दो चाचा जी ने गल। ਮੈਂ ਜਿਹੜੀ ਤੇਰੇ ਨਾਲ ਪੁੱਤਰ ਗੱਲ ਕਰਨੀ ਆ ਨਾ, ਅੱਬਾ ਜੀ ਮੈਂ ਉੱਠ ਜਾਵਾਂ? ਤੇਰਾ ਹੀ ਸੋਚਣ ਡਿਆ ਵਾ ਕੁੱਤੇ ਆ। ਆ ਮੇਰਾ ਛੋਟਾ ਕਾਕਾ ਤਾਂ ਮਾਂ ਇਹਦੀ ਮਰ ਗਈ। अल्लाह खैर करे, हुण तो जवान हो गया। ਬਸ ਪੁੱਤਰ ਮੈਂ ਕਹਿੰਦਾ ਮਾਂ ਦਾ ਪਿਆਰ ਨਹੀਂ ਮਿਲਿਆ ਇਹਨੂੰ। ਮੈਂ ਚਾਹੁੰਦਾ ਇਹਨੂੰ ਮਾਂ ਦਾ ਪਿਆਰ ਮਿਲੇ।
ਅੱਗੇ ਮੈਨੂੰ ਮੰਨਾ ਦੁੱਧ ਦਹੀਂ ਵਾਲਾ ਪਿਆਰ ਕਰਦਾ ਵਾ, ਮੈਨੂੰ ਵੀ ਮਾਂ ਦਾ ਪਿਆਰ ਬੜਾ ਮਿਲਿਆ। ਸਬਰ ਕਰ, ਕਿੰਨਾ ਪਿਆਰ ਮਿਲਿਆ ਤੈਨੂੰ ਦੱਸ ਮੈਨੂੰ। ਪਿਆਰ ਕਰਦਾ ਇੱਥੇ ਤੂੰ, ਪਿਆਰ ਮਿਲਿਆ। ਬਸ ਸ਼ਾਦਾ ਜੀ, ਹਾਂਜੀ। ਸ਼ਾਦਾ ਜੀ ਮੈਂ ਤੁਹਾਨੂੰ ਦੁਆਵਾਂ ਹੀ ਦਊਂਗਾ। ਅੱਛਾ ਜੀ, ਮੈਨੂੰ ਦੁਆਵਾਂ ਦੋਗੇ? ਹਾਂ ਪਈਆਂ ਨੇ ਸਾਰੀਆਂ, ਮੈਂ ਦੇ ਦੇਣਾ, ਠਹਿਰ ਜਾ। ਸਬਰ ਕਰ ਲੈ ਪੁੱਤਰ, ਪੈਸੇ ਮੈਂ ਬੜੇ ਜੋੜੇ ਆ, ਪੈਸਿਆਂ ਦੀ ਫਿਕਰ ਨਹੀਂ ਕਰਨੀ ਤੂੰ। ਬਸ ਮੈਂ ਕਹਿੰਦਾ ਮੇਰੇ ਪੁੱਤਰ ਨੂੰ ਮਾਂ ਦਾ ਪਿਆਰ ਮਿਲੇ। ਇਹਨੇ ਬੜਾ ਸਾਹਸ ਕੀਤਾ ਮੇਰਾ, ਇਹਨੇ ਮੈਨੂੰ ਕਿਹਾ ਬਾਜੀ ਪਕਾਉਣ ਵਾਲਾ ਕੋਈ ਘਰ ਹੋਣਾ ਚਾਹੀਦਾ। ਸਹੀ ਗੱਲ ਆ, ਪਰ ਸਹੀ ਹੋ ਗਿਆ, ਇਹਨੇ ਮਾਂ ਦੇ ਹੱਥ ਦੀ ਰੋਟੀ ਖਾਧੀ। ਬਾਜੀ ਕੀ ਕਰਦੇ ਹੋ? ਤੇ ਮੈਂ ਚਾਹੁੰਦਾ ਸੀ ਕੋਈ ਮੁਨਾਸਬ ਜਿਹਾ, ਯਾਨੀ ਰਿਸ਼ਤਾ ਚਾਹੀਦਾ ਹੈ। ਤੇਰੇ ਨਾਲ ਹੋਰ ਸਾਨੂੰ ਕੋਈ ਕੰਮ ਨਹੀਂ ਹੈ। ਚਾਚਾ ਜੀ ਵਿਆਹ ਕਰਾਉਣਾ ਆ, ਹਾਂ ਖੁੱਲ ਕੇ ਗੱਲ ਕਰੋ। ਇਹਨੂੰ ਲਾ ਲਓ ਕਿ ਬੀੜ ਡਿੱਗ ਪੈਂਦਾ ਵਾ, ਫੌਰਨ ਐਂ ਕਰ ਲੈਂਦੇ ਹੋ। ਰਿਸ਼ਤੇ ਤੇ ਬਹੁਤ ਹੈ। ਨਹੀਂ ਮੈਨੂੰ ਸਿਰਫ ਇੱਕ ਅੱਧਾ ਚਾਹੀਦਾ। ਸ਼ਾਦਿਆ ਮੈਂ ਬੜੀਆਂ ਦੁਆਵਾਂ ਦਊਂਗਾ ਤੈਨੂੰ। ਇੱਕੋ ਹੀ ਚਾਹੀਦਾ ਬਸ ਮੈਨੂੰ? ਹਾਂ ਬਿਲਕੁਲ, ਫਿਲਹਾਲ ਇੱਕ ਹੀ ਕਰ ਲਾਂਗਾ, ਲੇਕਿਨ 4 ਸ਼ਾਦੀਆਂ ਜਾਇਜ਼ ਆ। ਫਿਲਹਾਲ ਇੱਕ ਮਿੰਟ ਸਬਰ ਕਰ ਲੈ, ਪਿਓ ਪਹਿਲੇ ਹੁੰਦਾ ਵਾ ਗੰਦਾ। ਚਾਚਾ ਜੀ ਕੁੜੀ ਪੜ੍ਹੀ ਲਿਖੀ ਹੈ। ਪੜ੍ਹੀ ਲਿਖੀ ਪੁੱਤਰ ਸਾਨੂੰ ਕੀ ਆ, ਅਸੀਂ ਕਿਹੜਾ ਉਤੋਂ ਕਿਤਾਬਾਂ ਲਿਖਾਣੀਆਂ। ਸਹੀ ਗੱਲ। ਬੜਾ ਆਲਾ ਖਾਨਦਾਨ ਆ। ਤੇ ਸਾਡਾ ਘੱਟ ਵਾ। ਕੀ ਮਤਲਬ ਕੁੜੀ ਅੰਬਾਨੀ ਖਾਨਦਾਨ ਦੀ ਹੈ? ਕੌਣ ਆ ਕੁੜੀ? ਖਬਰਦਾਰ ਪੁੱਤਰ ਮੇਰੀ ਗੱਲ ਸੁਣ ਲੈ, ਬੜਾ ਸਾਡਾ ਵੀ ਆਲਾ ਖਾਨਦਾਨ ਆ। ਇਹਨੇ ਆ ਕੇ ਪੁੱਤਰ ਰੀਤ ਤੋੜ ਦਿੱਤੀ ਹੈ, ਤੇ ਬਸ ਬੇਵਾ ਵੀ ਭਾਵੇਂ ਹੋ ਜੇ ਖੈਰ ਆ। ਹੁਣ ਹੋਣੀ ਆ ਵਿਆਹ ਤੋਂ ਬਾਅਦ। ਕਦੋਂ ਮੈਨੂੰ ਹੁਕਮ ਕਰੋ, ਫਿਰ ਕਦੋਂ ਹਾਜ਼ਰ ਹੋਈਏ? ਥੋੜੀ ਜਿਹੀ ਮੈਨੂੰ ਦੱਸ ਦੇ ਕਿਵੇਂ ਦੀ ਆ? ਉਮਰ ਹੈਗੀ 26 ਸਾਲ। ਕਿਹਦੀ? 26 ਸਾਲ? ਸਬਰ ਕਰ ਲੈ, ਸਬਰ ਕਰ ਲੈ, ਅੱਬਾ ਮੇਰੇ ਨਾਲ। ਸਬਰ ਕਰ ਲੈ। ਚਾਚਾ ਜੀ ਗੱਲ ਇਹ ਆ, ਫੀਸ ਮੈਂ ਪਹਿਲੇ ਲੈਣੀ ਹੈ। ਫੀਸ ਮੈਂ ਤੈਨੂੰ ਦੇ ਦਊਂਗਾ ਪੁੱਤਰ। ਰਿਸ਼ਤੇ ਬਹੁਤ ਆ ਆਪਣੇ ਬਰਖੁਰਦਾਰ ਵਾਸਤੇ। ਨਹੀਂ ਇਹਦੀ ਨਹੀਂ ਪੁੱਤਰ, ਪਹਿਲੇ ਮੈਂ ਕਰੂੰਗਾ ਉਹ ਆਪਣੀ। ਕਿਉਂ ਜਦੋਂ ਅਗਲਾ ਜੋ ਕਹਿਣ ਡਿਆ ਅੱਬਾ ਤੂੰ ਵਿੱਚ? ਕੱਲ ਦੁਸ਼ਮਣ ਆ ਮੈਂ ਤੇਰਾ। ਹਾਂ ਬਸ ਦੁਸ਼ਮਣ ਆ ਤੂੰ ਮੇਰਾ। ਬਿਲਕੁਲ ਠੀਕ ਕਿਹਾ ਤੂੰ ਪੁੱਤਰ, ਦੁਸ਼ਮਣੀਆਂ ਮੈਂ ਤੇਰਾ। ਹੁਣ ਇਹਦਾ ਫੈਸਲਾ ਤੇਰੀ ਮਾਂ ਹੀ ਆ ਕੇ ਕਰੂਗੀ ਕਿ ਕੌਣ ਦੁਸ਼ਮਣ ਆ। ਛੱਬੇ ਡੋਗਰ ਨਾਲ ਵਿਆਹ ਕਰਾਉਣ ਲੱਗਾ ਅੱਬਾ? ਛੱਬੇ ਡੋਗਰ ਨਾ, ਠੀਕ ਆ ਸ਼ਾਦੇ, ਫੀਸ ਦੀ ਤੂੰ ਫਿਕਰ ਨਹੀਂ ਕਰਨੀ। ਉਹ ਫੀਸ ਕਾਦੀ ਫੀਸ? ਮਤਲਬ ਮੁੰਡਾ ਦਾਖਲ ਕਰਾਉਣ ਲੱਗਾ ਅੱਬਾ, ਤੂੰ ਕੀ ਕਰਨ ਲੱਗਾ? ਕਾਦੀ ਫੀਸ? ਸਬਰ ਕਰ ਲੈ, ਟੈਨਸ਼ਨ ਨਹੀਂ ਲੈਣੀ ਤੂੰ। ਫਿਰ ਸ਼ਾਦੇ ਦੇਰ ਕਾਦੀ ਆ? ਆਓ ਚਲੀਏ। ਹੈ ਆਓ ਚਲੀਏ ਫਿਰ, ਲੈ ਕਰੋ ਤਿਆਰੀ, ਤੁਹਾਨੂੰ ਵਿਖਾਈਏ ਤੇ ਕੰਮ ਨਿਬੇੜੀਏ। ਠੀਕ ਆ, ਇਧਰੋਂ ਰਿਸ਼ਤਾ ਮੇਰਾ ਓਕੇ ਹੋ ਜਾਏ ਹਾਂ ਤੇ ਤੇਰਾ ਕੰਮ ਆ। ਪਹਿਲੇ ਫੀਸ ਦਊਂਗਾ ਤੈਨੂੰ, ਫਿਰ ਸੂਟ ਦਊਂਗਾ ਤੇ ਦਾਣੇ ਵੀ ਤੈਨੂੰ ਦਊਂਗਾ। ਤੇ ਚਾਚਾ ਜੀ ਜਾਣ ਲੱਗੇ ਆ, ਕੋਈ ਖੰਗ ਦੇ ਸ਼ਰਬਤ ਦੇ 2 ਚਮਚ ਪੀ ਲੈਣਾ, ਉੱਥੇ ਜਾ ਕੇ ਖਾਉ ਨਹੀਂ ਕਰਨੀ। ਨਹੀਂ ਉਹ ਅੱਬੇ ਦੇ ਅਰਲੀ ਫਿਰਨਾ। ਹਾਂਜੀ ਪਤਾ ਲੱਗੇ ਕਿ ਚਾਚਾ ਬਿਲਕੁਲ ਫਿੱਟ ਤੰਦਰੁਸਤ ਆ। ਠੀਕ ਆ ਚਲੋ। अस्सलाम वालेकुम शेख शौकत साहब। वालेकुम सलाम सर। बेटी ਦੇ ਰਿਸ਼ਤੇ ਵਾਸਤੇ ਤੁਸੀਂ ਕਿਹਾ ਸੀ। ਹਾਂਜੀ ਹਾਂਜੀ ਬਿਲਕੁਲ ਜੀ। ਉਸੇ ਸਿਲਸਿਲੇ 'ਚ ਮਹਿਮਾਨ ਆਏ ਆ। ਮਾਸ਼ਾਅੱਲਾ ਸਰ, ਤੁਹਾਡੀ ਮਿਹਰਬਾਨੀ ਹੈ। ਜ਼ਰਾ ਨਵਾਜ਼ੀ ਕਿ ਤੁਸੀਂ ਸਾਡਾ ਜਿਹੜਾ ਕਿਹਾ ਮੋੜਿਆ ਨਹੀਂ ਤੇ ਅੱਛਾ ਜਿਹਾ ਰਿਸ਼ਤਾ ਲੈ ਕੇ ਆ ਗਏ ਹੋ ਸਾਡੇ ਲਈ। ਉਹ ਸਾਨੂੰ ਦੱਸੋ ਥੋੜਾ ਇਹਨਾਂ ਦੇ ਬਾਰੇ, ਕੌਣ ਲੋਕ ਨੇ, ਕੀ ਖਾਨਦਾਨ ਹੈ ਜੀ? ਚੌਧਰੀ ਜੂਰਾ ਸਾਹਿਬ। ਅੱਛਾ ਇਹ ਇਹਨਾਂ ਦੇ ਫਰਜ਼ਾਨ ਚੌਧਰੀ ਨਬੀਲ ਸਾਹਿਬ। ਅੱਛਾ ਠੀਕ ਹੈ ਸਰ, ਬਹੁਤ ਅੱਛੀ ਤੇ ਗੱਲ ਹੈ। ਇਹਨਾਂ ਦਾ ਵੀ ਸਾਨੂੰ ਦੱਸੋ ਨਾ। ਇਹ ਚੌਧਰੀ ਆਪਣਾ ਸ਼ੇਖ ਸ਼ੌਕਤ ਸਾਹਿਬ। ਅੱਛਾ ਜੀ, ਇਹਨਾਂ ਦੀ ਬੇਟੀ ਦੀ। ਹਾਂਜੀ ਸਲਾਮ ਅਬੂ ਜੀ। ਅੱਬਾ ਕੀ ਕਰਨ ਡਿਆ ਵਾ? ਮਤਲਬ ਪੁੱਤਰ 10 ਸਾਲ ਵੱਡਾ ਪਿਓ ਤੋਂ, ਯਾਰ ਕੈਸੀ ਹਰਕਤ ਕਰਨ ਡਿਆ? ਅੱਬੂ ਜੀ ਤੁਸੀਂ ਮੈਨੂੰ ਕਿਸ ਸਿਲਸਿਲੇ 'ਚ ਕਹਿ ਰਹੇ ਹੋ? ਬਸ ਜੀ ਮੈਂ ਹੁਣ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਅਸੀਂ ਦਰਅਸਲ ਖਾਨਦਾਨੀ ਲੋਕ ਆ। ਸਰ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ, ਅਗਰ ਤੁਸੀਂ ਵੀ ਖਾਨਦਾਨੀ ਹੋ ਅਸੀਂ ਵੀ ਖਾਨਦਾਨੀ ਹੈ। ਸਾਡੀ ਧੀ ਰਾਣੀ ਅੱਛੇ ਖਾਨਦਾਨ 'ਚ ਜਾਏਗੀ ਤੇ ਸਾਡੇ ਵਾਸਤੇ ਫਖਰ ਦੀ ਗੱਲ ਹੈ ਜੀ। ਨਹੀਂ ਇਹ ਗੱਲ ਝੂਠੀ ਆ। ਫਿਰ ਮਤਲਬ ਮੇਰਾ ਮਤਲਬ ਇਹ ਵਾ ਵੀ ਖਾਨਦਾਨੀ ਅਸੀਂ ਜ਼ਰੂਰ ਆ। ਮੇਰਾ ਅੱਬਾ ਜਿਹੜਾ ਵਾ ਚੌਧਰੀ ਜੂਰ ਪਿੰਡ ਦੇ ਵਿੱਚ ਮਸ਼ਹੂਰ ਲੰਬੜਦਾਰ ਆ। ਅਸੀਂ ਭਾਜੀ ਆਪਣਾ ਵਾਈ ਬੀਜੀ ਦਾ ਕੰਮ ਕਰਦੇ, ਮਾੜੇ ਬੰਦੇ ਆ ਜਿੱਦਾਂ ਦਾ ਵੀ ਅਸੀਂ, ਤੁਸੀਂ ਵੇਖ ਲਿਓ ਆ ਕੇ। ਹੈ ਪਿਆਰ ਨਾਲ ਮੈਨੂੰ ਕਹਿੰਦੇ ਨੇ ਜੂਰਾ। ਤੇ ਗੁੱਸੇ ਨਾਲ ਕੀ ਕਹਿੰਦੇ ਜੀ ਤੁਹਾਨੂੰ? ਚੂੜਾ ਮੇਰਾ ਅਬਦੁਲ ਕਯੂਮ ਚਪੇੜ। ਫਿਰ ਗੱਲ ਕਰਨ ਦਾ ਮਕਸਦ ਹੈ ਬਾਜੀ ਕਿ ਇੰਨੀ ਉਮਰ ਲੱਗਦੀ ਨਹੀਂ, ਵਕਤ ਤੋਂ ਪਹਿਲੇ ਹੀ ਚਿੱਟੇ ਆ ਗਏ। ਉਹ ਦਰਅਸਲ ਪਰੇਸ਼ਾਨੀਆਂ ਅੱਜ ਕੱਲ੍ਹ ਦਾ ਕੋਈ ਪਾਣੀ ਵੀ ਇਸ ਤਰ੍ਹਾਂ ਦਾ ਆਉਣ ਡਿਆ, ਖਾਰਾ ਪਾਣੀ ਤੇ ਬੰਦੇ ਦੇ ਚਿੱਟੇ ਆ ਜਾਂਦੇ। ਚਿੱਟਿਆਂ ਦੀ ਕੋਈ ਟੈਨਸ਼ਨ ਨਹੀਂ। ਵੇਖ ਜਿਨ੍ਹਾਂ ਨੇ ਤਰੀਕ ਬੜੀ ਆ। 2 ਵਕਤ ਦੀ ਰੋਟੀ ਤੇ ਦੇ ਸਕਦੇ ਹੋ ਨਾ ਤੁਸੀਂ ਧੀ ਰਾਣੀ ਨੂੰ। ਭਾਜੀ 2 ਟਾਈਮ ਦੀ ਨਹੀਂ ਮੁਸ਼ਕਲ ਆ। ਰੋਟੀ 2 ਟਾਈਮ ਦੀ ਬੱਚਾ ਤੁਹਾਡਾ ਔਖਾ ਹੋਣ ਡਿਆ ਵਾ। ਨਹੀਂ ਬੱਚਾ ਕਿਹੜਾ ਕਮਾਉਂਦਾ? ਨਹੀਂ ਅਗਰ ਬੱਚਾ ਕਮਾਉਂਦਾ ਨਹੀਂ ਤੇ ਅਸੀਂ ਰਿਸ਼ਤਾ ਕਿਸ ਤਰ੍ਹਾਂ ਕਰਾਂਗੇ? ਅਸੀਂ ਪੈਸੇ ਵਿੱਚ ਹੀ ਬਹੁਤ ਕੁਛ ਹੈ, ਬਹੁਤ ਕੁਛ ਦੌਲਤ ਭੜੋਲੇ ਭਰੇ ਪਏ, ਫਸਲਾਂ ਆਪਣੀਆਂ, ਸਬਜ਼ੀਆਂ ਆਪਣੀਆਂ, ਜ਼ਮੀਨਾਂ ਆਪਣੀਆਂ,
ਟਰੈਕਟਰ ਵੀ ਮੈਂ ਚਲਾ ਲੈਣਾ ਵਾ, ਕੱਲਾ ਮੈਂ ਪਹੀਆ ਵੀ ਚੇਂਜ ਕਰ ਲੈਣਾ ਵਾ ਟਰੈਕਟਰ ਦਾ। ਦਰਅਸਲ ਬਜ਼ੁਰਗੋ ਬੱਚੀ ਅਸੀਂ ਵਰਕਸ਼ਾਪ 'ਚ ਨਹੀਂ ਲਵਾਉਣੀ, ਅਸੀਂ ਬੱਚੀ ਦਾ ਰਿਸ਼ਤਾ ਕਰਨਾ ਤਾਂ ਕਿ ਅਸੀਂ ਉਸ ਖਾਨਦਾਨ 'ਚ ਕਰਾਂਗੇ ਜਿੱਥੇ ਸਾਡੀ ਬੇਟੀ ਸਕੂਨ 'ਚ ਰਵੇ। ਮੈਂ ਕਹਿੰਦਾ ਜਿੰਨਾ ਸਕੂਨ ਅਸੀਂ ਦੇ ਦੇਣਾ ਕੋਈ ਨਹੀਂ ਦੇ ਸਕਦਾ। ਆ ਮੇਰਾ ਛੋਟਾ ਕਾਕਾ ਤਾਂ ਮਾਂ ਇਹਦੀ ਮਰ ਗਈ, ਇਹਨੂੰ ਮਾਂ ਦਾ ਪਿਆਰ ਨਹੀਂ ਮਿਲਿਆ, ਬਸ ਪਿਓ ਦਾ ਵੀ ਨਹੀਂ ਮਿਲਿਆ। ਮੈਨੂੰ ਲੱਗਦਾ ਜ਼ਿਆਦਾ ਰੋ ਰਹੇ ਹੋ, ਮਾਂ ਸਾਡੇ ਤੇ ਨਾ ਪਾ ਦੇਣਾ। ਅਸੀਂ ਤੁਹਾਨੂੰ ਹੋਰ ਟਿਸ਼ੂ ਲਵੋ, ਬਿਸਮਿਲ੍ਲਾ, ਅੱਲਾ ਕਰੇ ਸਾਡਾ ਰਿਸ਼ਤਾ ਹੋ ਜੇ ਇਨਸ਼ਾਅੱਲਾ। ਤੁਹਾਡੇ ਘਰ ਦਾ ਰੋਟੀ ਚੁੱਲ੍ਹਾ, ਤੁਹਾਡੇ ਘਰ ਦਾ ਸਾਰਾ ਨਿਜ਼ਾਮ ਸਾਡੀ ਬੇਟੀ ਸਾਂਭੇਗੀ ਅੱਲਾ ਦੇ ਹੁਕਮ ਨਾਲ। ਤੁਸੀਂ ਨਹੀਂ ਕੌਣ ਨੇ ਕਿਉਂ ਸਾਹਮਣਾ, ਮੈਂ ਨੌਕਰ ਰੱਖੂੰਗਾ, ਹਾਂ ਮੇਰਾ ਇਹਦੇ ਨਾਲ ਹੀ ਰੋਟੀ ਪਕਾਉਗੀ ਉਹ, ਕਦੇ ਵੀ ਨਾ ਸੋਚਣਾ। ਇਹ ਨਾ ਹੋਵੇ ਤੁਸੀਂ ਉਹਨੂੰ ਨੌਕਰ ਬਣਾ ਕੇ ਰੱਖ ਲਓ, ਨਾ 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 ਮਹੀਨੇ ਬਾਅਦ 6000 ਸਾਡੇ ਘਰ ਭੇਜੀ ਜਾਵੇ, ਕੁੜੀ ਨੌਕਰ ਨੇ ਰੱਖੀ। ਤਲੀਆਂ ਤੇ ਰੱਖਾਂਗੇ ਹਾਂ। ਨਹੀਂ ਨਹੀਂ ਭਾਜੀ ਤੁਸੀਂ ਗਲਤ ਸਮਝਣ ਡੇ ਹੋ। ਮੇਰੇ ਅੱਬਾ ਜੀ ਲੈਂਡਲਾਰਡ, ਅਸੀਂ ਜ਼ਮੀਂਦਾਰ ਬੰਦੇ ਆ, ਸਾਡੇ ਕੋਲ ਪੈਸੇ ਬੜੇ ਆ, ਬਸ ਇਹ ਵੀ ਅਸੀਂ ਰਿਸ਼ਤੇ ਲਈ ਆਏ ਆ। ਹੁਣ ਤੁਸੀਂ ਅੱਛਾ ਤੇਰੇ ਅੱਬਾ ਜੀ ਲੈਣ ਲਾਟ, ਤੂੰ ਉਹਨੂੰ ਦੇਣ ਲਾਟ ਲੱਗਦਾ ਵੀ ਤੇਰੀ ਗੱਲ ਹੀ ਕੋਈ ਨਹੀਂ, ਤੇਰਾ ਤਾਂ ਆਠਾ ਵੀ ਬਣਦਾ ਨੱਕ ਤੇ। ਮੈਨੂੰ ਤੂੰ ਸਕਾ ਪੁੱਤਰ ਹੀ ਲੱਗ ਰਿਹਾ ਇਹਨਾਂ ਦਾ। ਕੀ DNA ਕਰਵਾ ਕੇ ਵੇਖ ਲੈ ਫਿਰ। ਮਤਲਬ ਮੈਨੂੰ ਸਟਾਰ ਤੋਂ ਹੀ ਸ਼ੱਕ ਸੀ। ਹੈਲੋ ਅੱਬਾ ਜੀ ਕਿਹੋ ਜੀ ਗੱਲ ਕਰਦੇ ਹੋ? ਮੈਂ ਤੁਹਾਡੇ ਔਲਾਦ, ਮੈਂ ਤੁਹਾਡਾ ਪੁੱਤਰ, ਮੈਂ ਮਾਂ ਨਿਕਲ ਮਾਂ ਦਾ ਪਿਆਰ ਨਹੀਂ ਮਿਲਿਆ ਮੇਰੇ ਪੁੱਤਰ ਨੂੰ, ਪਿਓ ਦਾ ਵੀ ਨਹੀਂ। ਮਾਂ ਦਾ ਪਿਆਰ ਚਾਹੀਦਾ ਮੇਰੇ ਪੁੱਤਰ ਨੂੰ। ਸਬਰ ਕਰ ਲੈ ਪੁੱਤਰ, ਤੇਰਾ ਹੀ ਸਿਆਪਾ ਕਰਨ ਡਿਆ ਵਾ। ਇਹ ਰਿਸ਼ਤਾ ਲੈਣ ਆਇਆ ਕਿ ਮੈਨੂੰ ਸਮਝ ਲੱਗਣੀ ਵੀ ਸਾਡੇ ਕੋਲ ਪੂਰੀ ਵਿਸ਼ਾਲੀ ਇਹਨਾਂ ਨੇ ਰਿਸ਼ਤੇ ਖੁਸ਼ੀ ਦੀਆਂ ਤੁਸੀਂ ਰਿਸ਼ਤਾ ਲੈਣ ਆਏ ਹੋ, ਖੁਸ਼ੀ ਵਾਲੀਆਂ ਗੱਲਾਂ ਕਰੋ। ਤੁਸੀਂ ਮਾਂ ਸਾਡੇ ਤੇ ਪਾਉਣਾ ਹੈ ਪੁਰਾਣੀ। ਬਸ ਅਬੂ ਜੀ ਮੈਂ ਕਹਿੰਦਾ ਵੀ ਪੁੱਤਰ ਮੇਰੇ ਮਾਂ ਦਾ ਪਿਆਰ ਮਿਲ ਕੇ। ਮਾਂ ਦਾ ਪਿਆਰ ਹੁਣ ਕਿੱਦਾਂ ਦੇ ਦੇਵਾਂ? ਮਸਲਾ ਮੈਂ ਪਾ ਕੇ ਆ ਜਾਵਾਂ ਕੱਪੜੇ ਮਾਂ ਵਾਲੇ, ਕਿੱਦਾਂ ਕਰਾਂ? 2 ਮਿੰਟ ਸਬਰ ਤੇ ਕਰੋ ਨਾ, ਅੱਛਾ ਅੱਲਾ ਖੈਰ ਕਰੇਗਾ। ਅਬੂ ਜੀ ਮੈਂ ਸਾਰਾ ਮਕਾਨ ਤਿਆਰ ਕਰਾ ਲਿਆ, ਨਵਾਂ ਪੇਂਟ ਕਰਾਣਾ ਮਕਾਨ। ਵੀ ਮੈਂ ਤੇਰੇ ਪੈਂਪਰ ਬਦਲ ਰਿਹਾ, ਮੈਨੂੰ ਅਬੂ ਕਾਹਤੋਂ ਕਹੀ ਜਾਣਿਆ ਤੂੰ? ਬਸ ਸਾਡੇ ਚ ਅੱਜ ਵੀ ਸਾਰਾ ਕੁਛ ਆ। ਅੱਬਾ ਜੀ ਅੱਲਾ ਦੀ ਰਹਿਮਤ ਨਾਲ ਪੂਰੀ ਭਰੀ ਚੁੱਕ ਲੈਂਦੇ ਪੱਠਿਆਂ ਦੀ। ਹੁਣ ਵੀ ਪੌੜੀ ਵੀ ਚੁੱਕ ਕੇ ਮੈਂ ਕੋਠੇ ਤੇ ਆਪ ਹੀ ਲਾਣਾ ਵਾ। ਅੱਛੀ ਗੱਲ ਆ, ਹੀ ਰਹਿਣਾ। ਤੁਸੀਂ ਇਕੱਲੇ ਪੌੜੀ ਲਾਉਣੀ ਔਰ ਇਕੱਲਿਆਂ ਨੇ ਛਾਤੇ ਸੌਣਾ ਜਦੋਂ ਬੱਚੇ ਦੀ ਸ਼ਾਦੀ ਜੋ ਹੋ ਜਾਣੀ ਹੈ। ਨਹੀਂ ਨਹੀਂ ਬੱਚੇ ਦੀ ਬਾਅਦ ਚ ਕਰੂੰਗਾ, ਹਜੇ ਨਹੀਂ ਕਰਨੀ ਸ਼ਾਦੀ ਜੀ। ਕੀ ਮਤਲਬ? ਹਜੇ ਕੁਛ ਕਰ ਤੇ ਲਵੇ। ਕੀ ਕਰਾਂ ਅੱਬਾ, ਕਰਦੇ ਆ ਕੀ ਕਰਾਂ ਮੈਂ ਤੇਰੇ ਸਾਹਮਣੇ। ਹੋਰ ਵਿਚੋਲਾ ਸਾਹਿਬ ਤੁਸੀਂ ਵੀ ਮਾਸ਼ਾਅੱਲਾ ਤਸਵੀਰ 'ਚ ਬਣ ਕੇ ਬੈਠੇ ਹੋ, ਤੁਸੀਂ ਦਾਦਾ ਬੋਨੀ ਇਹਨਾਂ ਦੇ। ਤੁਸੀਂ ਸਾਨੂੰ ਦੱਸੋ ਮੁੰਡਾ ਮੈਨੂੰ ਪਸੰਦ ਵਾ, ਮੁੰਡਾ ਕਰਦਾ ਕੀ ਆ? ਮੁੰਡਾ ਸਿਰਫ ਜੀ ਉਹਦੀ ਪੈਨਸ਼ਨ। ਅੱਬਾ ਸਬਰ ਕਰ ਲੈ, ਸਬਰ ਕਰ ਲੈ, ਮੁੰਡੇ ਦੀ ਸਿਰਫ ਪੈਨਸ਼ਨ ਆਉਂਦੀ ਆ। ਓਕੇ, ਇਹ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜੀ? ਮੈਂ ਇਹ ਦੱਸਣਾ ਚਾਹ ਰਿਹਾ ਮੈਂ ਸੀ ਕਹਿੰਦੇ ਆ ਮੁੰਡੇ ਦੀ ਸਿਰਫ ਪੈਨਸ਼ਨ ਆਉਂਦੀ ਆ ਬਸ। ਅੱਛਾ ਮੈਨੂੰ ਇੱਕ ਗੱਲ ਦੱਸ, ਮੁੰਡਾ ਤੇ ਮੈਨੂੰ ਪਸੰਦ ਵਾ, ਆ ਪੈਨਸ਼ਨ ਵਾਲੀ ਗੱਲ ਕਿਹੜੀ ਗੱਲ ਕਹਿਣ ਦੇ ਵੀ ਪੈਨਸ਼ਨ ਉਹਦੀ ਆਉਂਦੀ ਯਾਰ? ਪੈਨਸ਼ਨ ਰਿਟਾਇਰ ਹੋ ਗਏ ਆ ਉਹਨਾਂ ਦੀ। ਪੈਨਸ਼ਨ ਕਿਸ ਤਰ੍ਹਾਂ ਆ ਰਹੀ ਹੈ ਜੀ? ਪੈਨਸ਼ਨ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਹੀ ਆਣੀ ਆ ਜੀ। ਉਮਰ ਤਾਂ ਹਲੇ ਇੰਨੀ ਲੱਗਦੀ ਨਹੀਂ ਯਾਰ, ਨਾ ਉਹਦੀ ਉਮਰ ਇੰਨੀ ਹੈਗੀ ਆ। ਦੇਖਿਆ ਜਿਨ੍ਹਾਂ ਨੇ ਤਾਰੀਖ ਪੜ੍ਹੀ ਆ ਉਮਰ ਨਹੀਂ ਇਹਨਾਂ ਨੂੰ ਲੱਗ ਰਹੀ। ਮੇਰੀ ਤੂੰ ਮੈਨੂੰ ਕਹੀ ਜਾਣਦੇ ਆ। ਮੇਰੇ ਬਾਰੇ ਚ ਗੱਲ ਕਰ। ਸਬਰ ਕਰ ਲੈ। ਸ਼ਾਦੇ ਥੋੜਾ ਪਰੇ ਮੂੰਹ ਕਰ ਲਾ, ਤੂੰ ਮੇਰੇ ਕੋਲ ਮੂੰਹ ਪਤਾ ਨਹੀਂ ਤਾਜ਼ਾ ਕਰਾਉਣ ਆਇਆ ਵਾ। ਸ਼ਾਦੇ ਮੈਨੂੰ ਇੱਕ ਗੱਲ ਦੱਸ, ਸ਼ਾਦੀ ਕਿਹਨਾਂ ਦੀ ਕਿਹਦੀ ਦੋਵਾਂ ਚੋਂ? ਚੌਰੀ ਜੂਰੇ ਦੀ ਸ਼ਾਦੀ ਕਰ। ਹਾਂਜੀ ਸਾਡੀ ਸ਼ਾਦੀ ਜੀ, ਮੈਂ ਮਾਂ ਦਾ ਪਿਆਰ ਚਾਹੀਦਾ। ਤੇਰੇ ਤੇ ਬਹੁਤ ਫਿੱਟੇ ਮੂੰਹ ਤੇਰਾ। ਤੈਨੂੰ ਪਤਾ ਵੀ ਆ ਕਿ ਯਾਰ ਲੱਖ ਲਾਣਾ ਤੇਰੀ ਜ਼ਿੰਦਗੀ ਤੋਂ, ਤੂੰ ਲੋਕਾਂ ਦੇ ਰਿਸ਼ਤੇ ਖਰਾਬ ਕਰਦਾ। ਤੂੰ ਕਿੱਡਾ ਦਾ ਬਜ਼ੁਰਗ ਲੈ ਕੇ ਆ ਗਿਆ, ਉਹਨੇ ਮੁੱਛਾਂ ਕੈਸੀਆਂ ਚੱਕ ਕੇ ਤੂੰ ਲੱਗਦਾ ਲੱਸੀ ਪੀ ਕੇ ਉਹਨੂੰ ਗਲਾਸ ਥੱਲੇ ਰੱਖਿਆ ਨਹੀਂ ਹੈਗਾ। ਹਾਂ ਹੁਣ ਦੱਸੋ ਖਰਾਬ ਤਾਂ ਜਿਹੜਾ ਬਿਸਤਰ। ਚੌਰੀ ਲੰਬੜਦਾਰ ਹੈ ਪਿੰਡ ਦਾ। ਉਹ ਲੰਬੜਦਾਰ ਨੂੰ ਮੈਂ ਕੀ ਕਰਨਾ ਯਾਰ? ਪਿੰਦਾ ਆ ਖਾਂਦਾ ਪੀਂਦਾ ਦੇਸੀ ਘਿਓ ਮੈਂ ਸਵੇਰੇ ਖਾ ਉਹ ਕੇ ਸਾਰੇ ਖਾਂਦੇ ਪੀਂਦੇ, ਤੂੰ ਖਬਰ ਹੈ ਪਤਾ ਨਹੀਂ ਕਿਹੜੀਆਂ ਚੀਜ਼ਾਂ ਖਾਈ ਜਾਣ ਡਿਆ ਵਾ। ਸਾਰੇ ਜਵਾਬ ਦਿਓ ਇੱਥੇ। ਮੈਂ ਕਿਹਾ ਸੀ ਨਾ ਬਿਸਤ ਹੋਣ ਚੱਲੇ ਤੇ ਕਰ ਲੈ, ਨਹੀਂ ਮੁੰਡੇ ਬਾਰੇ ਦੇ ਬਲਟਨ ਦਾ ਟਾਈਮ ਆ ਤੇ ਵਿਆਹ ਕਰਨ ਲੱਗਾ। ਇਹਦਾ ਨਹੀਂ ਹਜੇ ਕਰਨਾ ਭਾਈ ਮੇਰਾ। ਉਹ ਬਜ਼ੁਰਗਾਂ ਮਾਂ ਦਾ ਪਿਆਰ ਨਹੀਂ ਮਿਲਿਆ ਬੂਜੀ। ਤੂੰ ਮਾਂ ਦਾ ਪਿਆਰ ਛੱਡ ਕਿਸੇ ਡਾਕਟਰ ਦਾ ਪਿਆਰ ਲੈ। ਇਸ ਉਮਰ ਦੇ ਵਿੱਚ ਤੈਨੂੰ ਸਿਰਪ ਦੀ ਲੋੜ ਵਾ, ਤੈਨੂੰ ਖੁਰਾਕ ਦੀ ਲੋੜ ਵਾ, ਤੈਨੂੰ ਕਿਸੇ ਜੀ ਦੀ ਲੋੜ ਪੂਰੀ ਨਹੀਂ। ਪੈਲੀ ਮੈਂ ਵੜ ਦੇਣਾ ਇਕੱਲਾ ਹੀ। ਉਹ ਪੂਰੀ ਪੈਲੀ ਦੇ ਵਿੱਚੋਂ 2.5 ਗਜ਼ ਆਪਣੇ ਜੋਗੀ ਰੱਖ ਲਈ, ਜਿੱਚ ਪੈਣਾ ਸਕੂਨ ਨਾ ਕੋ। ਅਗਲੇ ਸਵਾਲਾਂ ਦੀ ਤਿਆਰੀ ਕਰ, ਤੂੰ ਵਿਆਹ ਦੀ ਤਿਆਰੀ ਕਰਨ ਡਿਆ। ਹਾਂ ਆਪਣੇ ਦਮੇ ਦੇ ਬਾਰੇ ਵੀ ਦੱਸ, ਤਬਖੀਰ ਵੀ ਦੱਸ ਵੀ ਮੈਨੂੰ ਇੰਨੀ ਆ, ਸ਼ੂਗਰ ਵੀ ਦੱਸ ਵੀ ਇੰਨੀ ਆ। ਤੇਰਾ ਸਗਾ ਪੁੱਤਰ ਤੇਰੇ ਨਾਲ ਨਹੀਂ ਹੈਗਾ, ਤੈਨੂੰ ਰਿਸ਼ਤਾ ਦੇ ਦੇਣਗੇ। ਤੂੰ ਤਾਂ ਕੁੜੀ ਕੋਲੋਂ ਲੰਮਾ ਫਿਰ ਚਮਚੀਆਂ ਸਿਰ ਪੀ ਪੀ ਕੇ ਉਹਨੂੰ ਥਕਾ ਦੇਣਾ ਵਾ। ਪਰ ਫਿਰ ਮੈਂ ਨਾ ਹੀ ਸਮਝਾਂ। ਮੇਰੀ ਖੁਆਇਸ਼ ਸੀਗੀ ਇੱਕ, ਇਹਨੂੰ ਮਾਂ ਦਾ ਪਿਆਰ ਮਿਲੇ। ਛੋਟੇ ਹੁੰਦੇ ਆ ਮਾਂ ਮਰ ਗਈ ਇਹਦੀ। ਮੈਨੂੰ ਖੁਦਾ ਦਾ ਨਾ ਹੀ ਐਸੇ ਲਾਮੇ ਤੋਂ ਬਾਹਰ ਕੱਢ, ਮੈਂ ਨਹੀਂ ਲੈਣਾ ਮਾਂ ਦਾ ਪਿਆਰ। ਉਹਨੂੰ ਤੂੰ ਸਿਰਫ ਮੋਹਰਾ ਬਣਾਇਆ ਮਾਂ ਦਾ ਪਿਆਰ ਲੈਣ ਵਾਸਤੇ। ਤੂੰ ਸਾਰਾ ਦਰਅਸਲ ਆਪਣਾ ਪਿਆਰ ਪੂਰਾ ਕਰਨਾ ਚਾਹ ਰਿਹਾ। ਹਾਂ ਭਾਜੀ ਸਹੀ ਕਹਿੰਦੇ ਤੁਸੀਂ। ਮੈਂ ਚਾਹੁੰਦਾ ਮੇਰੇ ਪੁੱਤਰ ਨੂੰ ਕੋਈ ਪਕਾ ਕੇ ਦੇਵੇ। ਮਹਿਕ ਮਲਕ ਦੇ 2 ਗਾਣੇ ਸੁਣਿਆ ਕਰ ਤੇ ਗਰਮ ਗਰਮ 2 ਰੋਟੀਆਂ ਸ਼ੋਰੇ ਨਾਲ ਭੇਜ ਕੇ ਖਾ ਕੇ ਸੌਂ ਜਾ ਕਰ ਬਜ਼ੁਰਗਾ। ਇਸ ਉਮਰ 'ਚ ਵਿਆਹ ਨਹੀਂ ਹੁੰਦੇ, ਇਸ ਉਮਰ 'ਚ ਦਿਹਾਂਤ ਹੁੰਦੇ ਆ। ਹਾਂ ਨਾਲੇ ਤੂੰ ਮੈਨੂੰ ਕੋਈ ਗੱਲ ਦੱਸ ਤਾ ਜੋ ਪਤਾ ਨਹੀਂ ਤੇਰਾ ਵਾਲਦ ਏਡਾ ਨਕਾਰਾ ਵਾ, ਤੂੰ ਇਹਦੇ ਘਰ ਕਿਉਂ ਹੋਇਆ? ਉਹ ਯਾਰ ਪਿੱਛੋਂ ਆਉਣ ਹੀ ਨਹੀਂ ਸੀ ਡੇ, ਇਦਾਂ ਦੀ ਪਿਓ ਆਉਂਦੇ ਸੀ, ਚਾਈਨਾ ਦਾ ਮਾਲ ਆਉਂਦੇ ਸੀ, ਮੈਂ ਕਰਦਾ। ਤੂੰ ਆਹ 4 ਮਹੀਨੇ ਕੱਢ ਲੈਂਦਾ। ਸ਼ੌਕਤ ਸਾਹਿਬ ਹਾਂਜੀ ਹਾਂਜੀ ਤੁਸੀਂ ਗੱਲ ਕੀਤੀ ਸੀ ਕਿ ਤੁਹਾਡੀ ਇੱਕ ਫੁੱਫੀ ਦਾ ਰਿਸ਼ਤਾ ਆ ਬੇਵਾ ਦਾ, ਹਾਂ। ਉਹਦੇ ਵਾਸਤੇ ਚੌਰੀ ਜੂਰੇ ਦਾ ਰਿਸ਼ਤਾ ਕਬੂਲ ਕਰੋ। ਆਹੋ ਯਾਰ ਗੱਲ ਤੇ ਵੈਸੇ ਸ਼ਾਦੀ ਤੇਰੀ ਠੀਕ ਆ, ਅਗਰ ਆਪਾਂ ਫੁੱਫੀ ਦਾ ਰਿਸ਼ਤਾ ਕਰ ਲਈਏ ਨਾ। ਹਾਂਜੀ ਅੱਛਾ ਜੀ ਮੇਰੀ ਗੱਲ ਸੁਣੋ।
ਦਰਅਸਲ ਅਸੀਂ ਛੋਟਾ ਜਿਹਾ ਕਿਤਾ ਮਜ਼ਾਕ ਕੀਤਾ ਸੀ। ਅਸੀਂ ਦੇਖਿਆ ਸੀ ਕਿ ਯਾਰ ਤੁਸੀਂ ਕਿੰਨੇ ਜਲਦੀ ਹੋ। ਕਿਉਂ ਤੂੰ ਮਜ਼ਾਕ ਕਰਨ ਡਿਆ? ਯਾਰ ਇਸ ਤੋਂ ਮਜ਼ਾਕ ਕੀਤਾ ਸੀ ਕਿ ਦੇਖੀਏ ਅੱਗੇ ਸਾਰੀ ਜ਼ਿੰਦਗੀ ਆਪਾਂ ਇਕੱਠਿਆਂ ਰਹਿਣਾ, ਨਾਲ ਚੱਲਣਾ, ਨਾਲ ਖੁਸ਼ੀਆਂ ਗਮੀਆਂ ਇਕੱਠੀਆਂ ਦੇਖਣੀਆਂ। ਨਹੀਂ, ਅਸੀਂ ਸਦਮਿਆਂ 'ਚੋਂ ਬਾਹਰ ਆਏ, ਫੌਤਗੀ ਤੋਂ ਆਏ ਆ ਵੀ ਤੂੰ ਮਜ਼ਾਕ ਕਰਨ ਡਿਆ। ਲਓ ਜੀ ਹੋਰ 10-15 ਮਿੰਟ ਤੁਹਾਨੂੰ ਸਦਮਾ ਹੀ ਹੋਏਗਾ। ਹੋ ਸਕਦਾ ਉਸ ਸਦਮੇ 'ਚ ਤੁਸੀਂ ਬਾਹਰ ਹੀ ਨਾ ਹੋ। ਇਹਦਾ ਕੀ ਮਤਲਬ? ਲਓ ਜੀ ਮੇਰੀ ਫੁੱਫੀ ਜਾਨ ਨੇ ਜੀ, ਉਹਦਾ ਅਸੀਂ ਰਿਸ਼ਤਾ ਕਰਨਾ ਜੀ। ਅੱਛਾ ਜੀ। ਮੈਂ ਕਹਿੰਦਾ ਕਿ ਛੱਡ ਗੱਲਾਂ ਦਿਓ, ਏਡੀ ਮੈਂ ਕਹਿੰਦਾ ਕਿ ਪਰਦਾਦਾਰ ਅੰਮੀ ਪੁੱਤਰ ਆ ਜਾਂਦੀ ਸਬਰ ਕਰ ਲੈ। ਮੇਰੀ ਉਸ ਫੁੱਫੀ ਜਾਨ ਨੇ ਅੱਜ ਤੱਕ ਘਰ ਦਾ ਬੂਹਾ ਨਹੀਂ ਖੋਲਿਆ। ਜਿਹੜਾ ਵੀ ਆਇਆ ਆਪ ਹੀ ਆਇਆ। ਇਹ ਚਿੱਟਾ ਰੰਗ, ਗੁਲਾਬੀ ਅੱਖਾਂ, ਲੰਬੇ ਵਾਲ, ਇਹ ਪਤਲਾ ਜਿਹਾ ਲੱਕ। ਮੈਂ ਕਹਿੰਦਾ ਕਿ ਜਦੋਂ ਚੱਲਦੇ ਨੇ ਮੋਰ ਦੀ ਚਾਲ ਹੈ ਜੀ। ਅੱਛਾ ਮਲਕਾ ਹੁਸਨ ਨੇ। ਅੱਛਾ, ਤੇ ਉਹਨਾਂ ਨੂੰ ਕਹਿ ਲਓ ਕਿ ਗੈਂਗਸ ਬੁੱਕ ਦੇ ਵਿੱਚ ਨਾਮ ਵੀ ਉਹਨਾਂ ਦਾ। ਓਏ ਕਿਆ ਕਹਿੰਦੇ ਹੋ ਸਦਾਗਰਾ। ਫਿਲਮਾਂ ਦੇ ਵੀ ਆਫਰ ਵੀ ਆਏ, ਲੇਕਿਨ ਆਪਣੀ ਸ਼ਰਮੋ ਹਯਾ ਦੀ ਵਜ੍ਹਾ ਤੋਂ ਖਾਨਦਾਨ ਨੂੰ ਲੀਕ ਨਹੀਂ ਲਾਈ, ਫਿਲਮਾਂ 'ਚ ਨਹੀਂ ਗਏ। ਮੈਨੂੰ ਵੀ ਫਿਲਮਾਂ ਦੀ ਆਫਰ ਆਈ ਸੀ, 10 ਸਰਾਏ ਆਹ ਨੰਬਰ। ਕਿੰਨੀ ਵਾਰੀ ਆਫਰ ਆਈ? 5 ਫਿਲਮਾਂ ਦੇਖ ਗਿਆ ਸੀ ਇਹਨਾਂ ਨੂੰ ਮੁੰਡਾ। ਹਾਂ ਬਾਬਾ ਜੀ ਤੁਸੀਂ ਅਰੇ ਬੇਸ ਫਿਕਰ ਹੋ ਜਾਓ, ਤੁਸੀਂ ਇੰਨੇ ਕਾਲੇ ਨਾ ਚੱਲੋ। ਤੁਸੀਂ ਜਿਸ ਤਰ੍ਹਾਂ ਤੁਸੀਂ ਮੇਰੀ ਫੁੱਫੋ ਨੂੰ ਵੇਖਣਾ ਵਾ, ਅੱਖਾਂ 'ਚ ਅੱਖਾਂ ਪੈਣੀਆਂ ਵਾ, ਤੁਸੀਂ ਫਿਦਾ ਹੋ ਜਾਣਾ। ਅੱਛਾ ਮੇਰੀ ਗੱਲ ਸੁਣ, ਜੇ ਇਹ ਗੱਲ ਆ ਤੇ ਮੈਂ ਆਪਣੇ ਪਿਓ ਦੇ ਲਈ ਰਿਸ਼ਤਾ ਲੈ ਕੇ ਤੇਰੇ ਬੂਹੇ ਤੇ ਆ ਗਿਆ ਵੀਰਾ। ਇਹ ਬੱਚਾ ਮੈਨੂੰ ਗੈਰਤਮੰਦ ਲੱਗਾ ਜੀ। ਤੂੰ ਮੈਨੂੰ ਆਪਣੀ ਫੁੱਫੀ ਦੀ ਜ਼ਿਆਰਤ ਕਰਾ ਤੇ ਮੈਂ ਆਪਣੇ ਉਹ ਨਹੀਂ ਯਾਰ, ਕਾਤੋਂ ਯਾਰ ਤੂੰ ਡੇਢ ਪੱਕੀ ਕਰ ਅਸੀਂ ਲੈ ਜਾਣੀ ਆ। ਅੱਬਾ ਜੀ ਫੁੱਫੀ ਇੱਕ ਵਾਰੀ ਉਹਦੀ ਵੇਖ ਤੇ ਲਈਏ। ਮੈਂ ਆਪਣੀ ਹੋਣ ਵਾਲੀ ਮਾਂ ਨੂੰ ਇੱਕ ਵਾਰੀ ਤੱਕ ਤੇ ਲਵਾਂ, ਵੇਖ ਲਵਾਂ। ਸਬਰ ਤੇ ਕਰ ਲੈ, ਤੱਕ ਲਾਉਂਗਾ, ਸਾਰੀ ਜ਼ਿੰਦਗੀ ਤੇਰੇ ਕੋਲ ਹੀ ਰਹਿਣੀ ਆ। ਡੇਟ ਪੱਕੀ ਕਰ ਲੈ ਜਾਣੀ। ਮੈਂ ਤੁਹਾਨੂੰ ਕੋਈ 70 ਨਹੀਂ ਦੇਣ ਲੱਗਾ ਜਾਂ ਤੁਸੀਂ ਮੇਰੇ ਕੋਲ ਕੋਈ ਸਕ੍ਰੈਪ ਨਹੀਂ ਲੈ ਕੇ ਚਲੇ। ਮੈਂ ਰਿਸ਼ਤਾ ਕਰਨਾ ਵਾ, ਤੁਸੀਂ ਇੱਕ ਵਾਰੀ ਦੇਖ ਲਓ। ਮੈਂ ਆਪਣੀ ਫੁੱਫੋ ਨੂੰ ਲੈ ਕੇ ਆਉਣਾ, ਤੁਸੀਂ ਜਰਾ 2 ਮਿੰਟ ਵੇਟ ਕਰੋ, ਮੈਂ ਹੁਣ ਲੈ ਕੇ ਆਇਆ ਬਸ। ਇਹ ਸ਼ਾਦਿਆ ਮਨ ਤੇ ਜਾਣ ਕੇ ਨਾ ਸ਼ਾਦਿਆ, ਤੇਰੀ ਜ਼ਿੰਦਗੀ ਬਣਾ ਦੂੰਗਾ। ਅੱਧਿਆ ਮੈਂ ਕਿੰਨਾ ਵਾ ਪਹਿਲੀ ਮੈਂ ਤੇਰੇ ਨਾਂ ਲਾ ਦੂੰਗਾ। ਮੈਨੂੰ ਐਡੀ ਕਾਲੀ ਨਹੀਂ ਉਹ ਸ਼ਾਦੀ ਦੀ, ਭਾਵੇਂ ਸਵੇਰੇ 9 ਵਜੇ ਰੱਖ ਲਈ। ਹਾਂ ਓ ਭਾਈ ਜਾਨ ਫੁੱਫੀ ਆ ਗਈ। ਓਹੋ ਫੁੱਫੀ ਆ ਗਈ ਕਿ 9 ਦਾ ਟਾਈਮ ਆ ਗਿਆ। ਗੱਲ ਸੁਣ ਪੁੱਤਰਾ, ਹਾਂਜੀ ਉਹ ਟੈਂਟਾਂ ਵਾਲਿਆਂ ਨੂੰ ਕਹਿ ਦੀ ਮੇਰਾ ਸ਼ਾਮੀ ਆਨੇ ਯਾਰ ਵੱਡੇ। ਮੈਂ ਟੈਂਟ ਵਾਲਿਆਂ ਨੂੰ ਵੀ ਕਹਿ ਦਿੱਤਾ ਤੇ ਮਸੀਤੇ ਫੱਟੇ ਦਾ ਵੀ ਕਹਿ ਦਿੱਤਾ ਤੇ ਬੇਰੀ ਦੇ ਪੱਤਿਆਂ ਦਾ ਵੀ ਕਹਿ ਦਿੱਤਾ। ਸਰ ਬਸ ਨਾ ਲੜਕੀ ਰਾਤੀ ਗਈ ਸੀ ਦੋਸਤਾਂ ਨਾਲ ਫਿਲਮ ਦੇਖਣ ਸਿਨੇਮੇ 'ਚ। ਮਹੱਲੇ ਦੇ ਮੁੰਡਿਆਂ ਨਾਲ ਜਾਂਦੀ ਹੁੰਦੀ, ਕੋਈ ਐਸਾ ਇਸ਼ੂ ਨਹੀਂ, ਲੇਕਿਨ ਸ਼ਰਮੋ ਹਯਾ ਪੂਰੀ। ਸ਼ੌਕਤ ਸਾਹਿਬ ਮਹਿਮਾਨਾਂ ਲਈ ਖਾਣ ਪੀਣ ਦਾ ਵੀ ਇੰਤਜ਼ਾਮ ਕਰ ਲੈਣੇ। ਮੈਨੂੰ ਲੱਗਦਾ ਮਹਿਮਾਨਾਂ ਨੂੰ ਘੱਟ ਤਲਬ ਆ, ਤੁਹਾਨੂੰ ਜ਼ਿਆਦਾ ਵਾ। ਫੁੱਫੀ ਅੰਜਲੀਨਾ ਰਜੋ ਚਾਹ ਲੈ ਆਓ। ਲਓ ਜੀ ਲੜਕੀ ਤੁਹਾਡੇ ਸਾਹਮਣੇ ਹੈ ਜੀ। ਜਿੱਦਾਂ ਦੀ ਵੀ ਆ ਕਬੂਲ ਆ। ਭਾਜੀ ਮੈਨੂੰ ਇੱਦਾਂ ਕਿਹੜੀ ਤੁਹਾਨੂੰ ਤੰਗੀ ਆ, ਮੈਨੂੰ ਦੱਸੋ ਕੀ ਅਸਲ 'ਚ ਪਤਾ ਕੀ ਅੱਬਾ ਜੀ, ਬੜੀ ਦੇਰ ਤੋਂ ਵੇਖ ਲਓ ਵੀ ਅੱਜ ਤੋਂ 20 ਸਾਲ ਪਹਿਲਾਂ ਮਾਂ ਮੇਰੀ ਫੌਤ ਹੋ ਗਈ। ਮੈਨੂੰ ਮਾਂ ਦਾ ਪਿਆਰ ਨਹੀਂ ਮਿਲਿਆ। ਮੰਮੀ ਜੀ ਨਹੀਂ ਪੁੱਤਰ, ਪਹਿਲਾ ਹੱਕ ਮੇਰਾ ਵਾ, ਸਬਰ ਕਰ ਲੈ। ਭਾਜੀ ਇਹ ਸਿਰਫ 2 ਮਿੰਟ ਵੇਟ ਕਰ ਲਓ, ਇਹਨੂੰ ਐਸਾ ਮਾਂ ਦਾ ਪਿਆਰ ਮਿਲੇਗਾ, ਇਹ ਮਾਂ ਤੋਂ ਦੌੜੇਗਾ। ਦੇਖਣਾ ਤੁਹਾਡੇ ਸਾਹਮਣੇ, ਮਾਂ ਨੂੰ ਮਾਂ ਨਹੀਂ ਸਮਝੇਗਾ। ਦਰਅਸਲ ਸ਼ਰਮੋ ਹਯਾ ਸਾਡੇ ਖਾਨਦਾਨ 'ਚ ਹੈ ਹੀ ਬਹੁਤ ਆ। ਕਿਉਂ ਬਸ ਚੰਗੇ ਰਹੇ, ਰਾਤੀ ਦਾਣਾ ਖਾ ਬੈਠੀ ਨਾ ਤਾਂ ਕਰਕੇ। ਫੂਫੀ ਜਾਨ ਹਾਂ ਭਤੀਜਿਆ, ਇਹ ਤੁਹਾਡਾ ਰਿਸ਼ਤਾ ਦੇਖਣ ਆਏ ਆ। ਅੱਛਾ ਮੈਨੂੰ ਸ਼ਰਮਾਉਣ ਲਈਆਂ। ਫੂਫੀ ਜਾਨ ਮੇਰੀ ਗੱਲ ਸੁਣੋ, ਪਿਸਤੌਲ ਰੱਖਿਆ ਨਾ ਤੁਸੀਂ ਰਾਤ ਵਾਲਾ? ਹਾਂ ਪੁੱਤ, ਪਿਸਤੌਲ ਵੀ ਰੱਖਤਾ, ਕੁਹਾੜੀ ਵੀ ਦਰਾਜ ਰੱਖੀ ਆਈ ਮੈਂ। ਹਾਂ ਇਹਨਾਂ ਨੂੰ ਇਹ ਨਹੀਂ ਸਾਬਤ ਹੋਣਾ ਸ਼ਰੀਫ ਸ਼ਰਮੋ ਹਯਾ ਵਾਲੀ ਬਣ ਕੇ ਦਿਖਾਉਣਾ ਤਾਂ ਕਿ ਤੇਰਾ ਟਾਂਕਾ ਫਿੱਟ ਹੋ ਜਾਵੇ। ਹੈ ਮੈਨੂੰ ਤੇਰੇ ਤੇ ਮਾਣ ਹੀ ਬਹੁਤ ਹੈ। ਇਹ ਕੰਮ ਤੇਰੇ ਪਿਓ ਨੇ ਨਹੀਂ ਕੀਤੇ, ਮੇਰੀ ਖਾਤਰ ਤੂੰ ਕਰਨ ਡਿਆ। ਇਸ ਘਰੋਂ ਤੁਹਾਡੀ ਡੋਲੀ ਜਾਣੀ ਚਾਹੀਦੀ ਆ। ਉਸ ਘਰੋਂ ਸਾਰਿਆਂ ਦੇ ਜਨਾਜ਼ੇ ਹੀ ਆਉਣਗੇ, ਟੈਨਸ਼ਨ ਨਾ ਲੈ। ਪੁੱਤਰ ਮੂੰਹ ਤੇ ਵਿਖਾ ਮੈਨੂੰ ਇਹਨੂੰ। ਭਾਜੀ ਇਹ ਸਾਨੂੰ ਮਾਂ ਜੀ ਦਾ ਮੂੰਹ ਤੇ ਵਿਖਾਓ। तेरी माँ का मुंह दिखावा? ले बिस्मिल्लाह, देखो सर। तुम आए तो आया मुझे यार, गली में आचा निकला। ਢੱਕ ਦੋ नहीं ढक दो कि खजूरा वा, यूं तो मक्खियां पैणियां ढक ਦੁਪੱਟਾ ਨਾ ਲਾ, ਮੇਰਾ ਦੁਪੱਟਾ ਮੇਰੇ ਓਏ ਉੱਤੇ। ਕੌਣ ਆਏ ਜ਼ੂਮੈਨ ਹੀ ਔਰਤ? ਤੈਨੂੰ ਸ਼ਰਮ ਨਾ ਆਈ ਹੈ? ਇਹਦੇ ਨਾਲ ਵਿਆਹ ਕਰੇਗਾ ਹੁਣ ਤੂੰ? ਅੱਬਾ ਮੈਂ ਕਿਹੜੇ ਟਾਈਮ ਕਿਹਾ ਮੈਂ ਨਹੀਂ ਵਿਆਹ ਕਰਾਉਣਾ। ਨਹੀਂ ਭਾਜੀ, ਨਹੀਂ ਕੌਣ ਆਏ ਭਾਜੀ? ना जी ना। ਦਰਅਸਲ ਸ਼ਰਮੋ ਹਯਾ ਤੁਸੀਂ ਦੇਖਣੀ ਆ, ਤੁਸੀਂ ਨੈਣ ਨਕਸ਼ ਦੇਖਣੇ ਆ, ਤੁਸੀਂ ਕੰਮ ਦੇਖਣਾ ਵਾ। ਮੇਰੀ ਸੁਣੋ ਗੱਲ, ਆ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਪੌੜੀਆਂ ਲਾਉਣਾ, ਇਹ ਬੋ ਲਾਉਣਾ, ਉਹ ਤੇ ਦਾਈ ਹੱਥ ਦਾ ਮੇਰੇ ਕੰਮ। ਕੰਮ ਤਾਂ ਦੇਖਿਓ, ਤੁਹਾਡੇ ਸਾਰੇ ਦੇ ਕੰਮ ਮੈਂ ਕਰੂੰਗਾ, ਕਣਕ ਤੇਰੀ ਮੈਂ ਵੱਢੂ ਹੱਥੀਂ। ਅੱਬਾ ਜੀ ਮੈਂ ਪਛਾਣ ਲਿਆ, ਇਹ ਤੇ ਮਰਦਾਨਾ ਇਲੈਕਸ਼ਨ ਤੋਂ ਵੋਟ ਵੀ ਜਿੱਤੀ ਸੀ ਉਹ ਭਾਈਜਾਨ ਨੇ ਡੈਰਨ ਸਮੀ ਦੀ ਜ਼ੌਜਾ ਮਾਇਦਾ ਨੇ। ਓਏ। ਔਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਵਾਂ, ਹਾਂਜੀ। ਆ ਨਾਲ ਦੇ ਨਾਲ ਕੱਲ ਹਲੇ ਵਿਹੜਾ ਕਰਕੇ ਆਏ ਨੇ ਕੱਲੇ। ਓਏ ਮਾਸ਼ਾਅੱਲਾ ਅੱਬਾ। ਚੱਲ ਮੇਰਾ ਪੁੱਤਰ, ਚੱਲੀਏ ਮੇਰਾ ਪੁੱਤਰ। ਨਹੀਂ ਭਾਜੀ ਮੇਰੀ ਗੱਲ ਸੁਣੋ, ਅਸੀਂ ਇਦਾਂ ਦਾ ਮਤਲਬ ਰਿਸ਼ਤਾ ਨਹੀਂ ਸੀ ਵੇਖਣ ਆਏ ਹੈਗੇ। ਅਸੀਂ ਤੇ ਤੁਹਾਡੇ ਨਾਲ ਅੱਬਾ ਜੀ ਦੇ ਨਹੀਂ, ਮੇਰੇ ਰਿਸ਼ਤੇ ਦੀ ਵੀ ਗੱਲ ਕੀਤੀ ਸੀ। ਏਦਾਂ ਨਹੀਂ ਜਾਣਾ ਪੁੱਤ ਹੁਣ। ਅੱਛਾ ਫੂਫੀ ਜਾਨ, ਇੱਕ ਸੈਕਿੰਡ ਮੈਂ ਤੁਹਾਡਾ ਹੋਰ ਮਸਲਾ ਹੱਲ ਕਰਾਂ। ਤੁਸੀਂ ਸਿਗਰਟ ਕਿਹੜਾ ਪੀਂਦੇ ਹੋ ਜੀ? ਹੁੱਕਾ ਪੀਣਾ, ਹੁੱਕਾ। ਹੱਸਟੋ, ਫੂਫੀ ਵੀ ਹੁੱਕਾ ਹੀ ਪੀਂਦੀ ਆ। ਇਹ ਤਾਂ ਹੋਰ ਮਸਲਾ ਹੱਲ ਹੋ ਗਿਆ।
ਤੁਹਾਡਾ ਮੈਂ ਹੁੱਕਾ ਵੀ ਧਰਿਆ ਕਰੂੰਗੀ, ਰਾਤ ਨੂੰ ਤਾਂ ਆਪਾਂ ਦੋਵੇਂ ਜੀ ਦੇ ਬਹਿ ਕੇ ਤਾਸ਼ ਖੇਡਿਆ ਕਰਾਂਗੇ ਬੰਦ ਕਮਰੇ 'ਚ। ਔਰ ਤੁਹਾਨੂੰ ਮੁਕੱਦਰਾਂ ਦੀ ਗੱਲ ਦੱਸਾਂ, ਫੂਫੀ ਨੂੰ ਬਾਦਸ਼ਾਹ ਬਹੁਤ ਆਉਂਦਾ ਜੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰਾ ਆਪਣਾ ਇੱਟ ਦਾ ਜੱਕਾ ਵਾ। ਚੱਲ ਮੇਰਾ ਪੁੱਤਰ ਚਲੀਏ ਪੁੱਤਰ। ਯਾਰ ਕਿੱਥੇ ਜਾਣਾ ਬਜ਼ੁਰਗੋ, ਆਪਣੀ ਅਮਾਨਤ ਲੈ ਕੇ ਜਾਓ। ਨਹੀਂ ਭਾਜੀ ਅਸੀਂ ਛੱਡੀ ਤੁਹਾਨੂੰ। ਹਾਂ ਤਾਂ ਤੁਸੀਂ ਖਿਆਨਤ ਕਰ ਦਿਓ ਭਾਵੇਂ ਇਹਦੇ 'ਚ। ਸਰ ਗੱਲ ਸੁਣੋ, ਤੁਸੀਂ ਅਗਰ ਤੁਹਾਨੂੰ ਮੇਰੇ ਤੇ ਯਕੀਨ ਨਹੀਂ, ਤੁਸੀਂ ਜ਼ਰਾ ਫੂਫੀ ਜਾਨ ਦੇ ਮੂੰਹ ਤਾਰੀਫਾਂ ਸੁਣੋ ਸਰ। ਗੱਲ ਸੁਣ। ਕੌਣ ਤੁਸੀਂ ਬੀਬੀ ਜੀ? ਸਾਨੂੰ ਹੁਕਮ ਕਰੋ, ਕੌਣ ਸੱਚੀ ਦੱਸੋ। ਉਹ ਤੇ ਨਾ ਰੋ ਨਾ, ਮੇਰਾ ਪੁੱਛਣਾ ਵਾ ਤੇ ਨਾ ਚੱਲਦੀਆਂ ਹਵਾਵਾਂ ਤੋਂ ਪੁੱਛ, ਆਹਾ ਮੇਰਾ ਪੁੱਛਣਾ ਤੇ ਨਾ ਫਿਜ਼ਾਵਾਂ ਤੋਂ ਪੁੱਛ, ਆਹਾ ਮੇਰਾ ਪੁੱਛਣਾ ਤੇ ਨਾ ਮਹੱਲੇਦਾਰਾਂ ਤੋਂ ਪੁੱਛ। ਦੀ ਮਾਂ ਤੂੰ ਮਲੇ ਦੀਆਂ ਔਰਤਾਂ ਤੋਂ ਪੁੱਛ ਫੂਫੀ। ਮੇਰੀ ਗੱਲ ਸੁਣੋ, ਅੰਜਲੀਨਾ ਜੋਲੀ ਨੇ ਇਤਰਾਫ ਕੀਤਾ ਅਗਰ ਪਾਕਿਸਤਾਨ ਦੇ ਵਿੱਚ ਕੋਈ ਮੇਰੇ ਪਾਏ ਦੀ ਔਰਤ ਹੈ ਤਾਂ ਉਹ ਮੇਰੀ ਫੂਫੀ ਜਾਨ ਆ। ਔਰ ਦੂਸਰੀ ਗੱਲ, ਮੇਰੀ ਗੱਲ ਸੁਣ ਲੈ, ਆ ਵੇਖ ਮੇਰੀ ਜੂਲੀ ਅੱਡੀ ਆ, ਮੈਂ ਤੈਨੂੰ ਦੁਆਵਾਂ ਦਾਂਗਾ, ਖੁਦਾ ਦਾ ਨਾਮ ਸਾਨੂੰ ਮਾਫ ਤੁਸੀਂ ਲੱਗਦਾ ਮੇਰੀ ਫੂਫੀ ਜਾਨ ਦੀ ਉਹ ਫਲੈਕਸ ਨਹੀਂ ਦੇਖੀ ਜਿਹ ਚ ਪਹਿਲਵਾਨਾਂ ਦੀਆਂ ਫੋਟੋਆਂ ਲੱਗੀ ਤੇ ਨਾਲ ਮੇਰੀ ਫੂਫੀ ਦੀ ਵੀ ਆਈ ਹੈ ਤਸਵੀਰ। ਚਲੀਏ। ਮੇਰਾ ਪੁੱਛਣਾ ਹੈ ਤੇ ਸਮੁੰਦਰ ਦੀਆਂ ਲਹਿਰਾਂ ਕੋਲੋਂ ਪੁੱਛ, ਬਲਕਿ ਕਰੋਨਾ ਦੀਆਂ ਲਹਿਰਾਂ ਕੋਲੋਂ ਪੁੱਛ। ਮੈਂ ਪੁੱਛਿਆ ਸੀ, ਉਹ ਅੱਗੋਂ ਕਹਿੰਦੇ ਕੁਛ ਨਾ ਪੁੱਛ। ਮੇਰੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਮੇਰਾ ਪੁੱਤਰ, ਜੀਂਦੇ ਜੀ ਤੇਰੇ ਲਾਦਾ ਤੇਰੇ। ਨਹੀਂ ਮੈਂ ਕਹਿੰਦਾ ਕਿ ਤੁਹਾਨੂੰ ਅਗਰ ਤੁਸੀਂ ਮਰ ਵੀ ਜਾਂਦੇ ਹੋ ਨਾ, ਅੱਲਾ ਨਾ ਕਰੇ, ਅਗਰ ਮਰ ਵੀ ਜਾਂਦੇ ਹੋ ਤੁਹਾਨੂੰ ਰੋਣ ਵਾਲੀ ਬਾਹਰੋਂ ਨਹੀਂ ਚਾਹੀਦੀ, ਕੱਲੀ ਇਸ ਕਿਸਮ ਦਾ ਬੈਣ ਪਾਏਗੀ ਤੁਹਾਨੂੰ। ਤੀਜਿਆ ਇਹਨੂੰ ਜਾਣ ਨਾ ਦੇਈ। ਮੈਂ ਤੁਹਾਨੂੰ ਇਹੀ ਗੱਲ ਫੂਫੀ ਮੈਂ ਤੁਹਾਨੂੰ ਕਹਿਣੀ ਹੈ। ਮੇਰੇ ਦਿਲ ਦੀ ਖੁਆਇਸ਼ ਸੀ ਕਿ ਮੇਰਾ ਘੁੰਡ ਜਨਰੇਟਰ ਦੇ ਮੂੰਹ ਵਾਲਾ ਚੁੱਕੇ। ਹਾਏ ਹਾਏ ਹਾਏ। ਅੱਬਾ ਜੀ ਤੇਰਾ ਮੂੰਹ ਜਨਰੇਟਰ ਰਗਾ ਵਾ ਕੁੱਤਾ। ਅੱਬਾ ਮੈਂ ਕਦੋਂ ਆ, ਮੇਰਾ ਤੇ ਇਹਨੂੰ ਕਹੇ ਮੇਰੇ ਦਿਲ ਦੇ ਕਾਗਜ਼ਾਤ ਤੇ ਆਪਣੇ ਦਸਖਤ ਕਰ ਦੇਵੇ, ਹਾਏ ਹਾਏ। ਮੈਂ ਇਹ ਤੋਂ ਬਗੈਰ ਰਹਿ ਨਹੀਂ ਸਕਦੀ। ਮੈਨੂੰ ਪੜਿਆ ਦਾ ਅੰਗੂਠਾ ਚਾਵਾ, ਮੈਨੂੰ ਵੀ ਪੜਨਾ। ਇਹ ਮੇਰੇ ਨਾਲ ਪਿਆਰ ਕਰ ਲਾਵੇ। ਤੂੰ ਦਸਤਖਤ ਨਾ ਕਰਾ, ਛੁਰੀ ਨਾਲ ਟੈਟੂ ਬਣਵਾ ਮੇਰੇ ਅੱਬੇ ਦੇ। ਭਤੀਜਿਆ ਮੈਂ ਪੜੋਲਾ ਲੈਣਾ। ਹਾਏ ਤੁਸੀਂ ਮੇਰੀ ਫੂਫੀ, ਅੱਛਾ ਫੂਫੀ ਨੂੰ ਇਹ ਗੱਲ ਦੱਸ, ਉਹ ਤੂੰ ਕੱਲ ਰਾਤੀ ਗੇਮਾਂ ਖੇਲ ਕੇ ਉਦਾਂ ਹੀ ਆ ਕਿ ਉਹ ਪੈਸੇ ਨਹੀਂ ਤੇ ਦੇਣੇ ਬਿਲੀ ਟਾਲੇ ਦੇ? ਫਿਰ ਸੁਣ ਲੈ ਕੱਲ। ਹਾਂ ਵੀ ਮੈਨੂੰ ਚੇਤਾ ਆਇਆ, ਮੈਂ ਤਾਂ ਸਿਗਟਾਂ ਵੀ ਉੱਥੇ ਭੁੱਲਿਆ ਸੀ। ਨਾਲੇ ਉਹ ਕਹਿਣੇ ਤੂੰ ਚਾਕ ਜੇਬ ਚ ਪਾ ਕੇ ਆ ਗਈ ਆ, ਇਹ ਕੋਈ ਗੱਲ ਆ ਕਰਨ ਵਾਲੀ? ਫੂਫੀ ਜਾਨ ਕੋ 3 ਬੈਲਟ ਵਾ WWE ਦੇ। ਮੇਰਾ ਪੁੱਤਰ ਤੈਨੂੰ ਮਾਂ ਦਾ ਪਿਆਰ ਬਹੁਤ ਸੋਹਣਾ ਮਿਲਿਆ ਸੀਗਾ, ਚੱਲ ਆ ਚਲੀ। ਇਹ ਵੀ ਮਾਈਆਂ, ਸਾਨੂੰ ਵੀ ਫੁੱਫੇ ਦਾ ਪਿਆਰ ਚਾਹੀਦਾ। ਫੁੱਫੇ ਓ ਯਾਰ ਫੁੱਫੜ ਨਾ ਕਰ, ਤੇਰੀ ਬੇਦਾ ਸਾਨੂੰ ਮਾਫ। ਪਾਪਾ ਭਤੀਜਿਆ ਰੋਕ ਲਾ। ਮੈਂ ਕਹਿੰਦਾ ਫਿਰ ਚਲੀਏ। ਕਹਿ ਨੂੰ ਤੂੰ ਐ ਨੂੰ ਤੇ ਅਸੀਂ ਐ ਨੂੰ।